अस्सलामुअलैकुम नाजरीन, सरदार कमाल ऑफिशियल दी सारी टीम वालों तुहानू बहुत बहुत नवा साल मुबारक हो। नाजरीन पहले मैं दोस्त अहबाब दा तारफ मेरे नाल इस टाइम मौजूद ने साडे सुपरस्टार मेरे खब्बे साजी जी ढेर लगा पिया ते तुहाडी मैं मुलाकात करावांगा सारे नाल। पहले नंबर ते असलम चिट्टा साहब, ताड़ियां जी। ਇਹ ਮੇਰੇ ਸੱਜੇ ਪਾਸੇ ਨੇ ਤੇ ਖੱਬੇ ਪਾਸੇ ਨੇ ਮੇਰੇ ਸਾਡੇ ਸੁਪਰਸਟਾਰ ਰਾਸ਼ਿਦ ਕਮਾਲ, ਮੈਡਮ ਸਾਦੀਆ, गामा बीए साहब, ਗਾਮਾ ਨਹੀਂ ਮਬਾਸਿਮ ਲਈ। ਤਾੜੀ ਮਾਰੀ ਦੀ ਹੁੰਦੀ ਜਦੋਂ ਕਿਸੇ ਦਾ ਨਾਂ ਲਈਏ ਤਾਂ ਤਾੜੀ ਮਾਰਦੀ ਪ੍ਰੋਗਰਾਮ 'ਚ ਮਸਤ ਬਣ ਕੇ ਨਹੀਂ ਬੈਠੇ ਰਹੀਦਾ। ਮੈਂ ਕਹਾ ਜਦੋਂ ਛੜਾਪਾ ਮਾਰ ਕੇ ਗਾਂ ਜਾਣ ਤੇ ਫਿਰ ਇਦਾਂ ਹੀ ਹੁੰਦਾ ਆ ਵਿੱਚ ਮੈਂ ਬੈਠਾ ਨਹੀਂ ਛੜਾਪਾ ਮੀਨਸ ਤਾਰਕ ਮੁਗਲ ਲਓ ਜੀ ਸਾਡੇ ਲੈਜੈਂਡ ਫਨਕਾਰ ਬਹੁਤ ਸੁਨੀਆ ਤਾਰਕ ਮੁਗਲ ਸਾਹਿਬ। ਵਾਹ ਜੀ ਵਾਹ ਉਹ ਉਹ ਹੈਲੋ ਕੀ ਕਿਤੇ ਬੇਰਾਂ ਵਾਲੇ ਦੇ ਮਗਰ ਆ ਗਏ ਤੁਸੀਂ? ਹਾਲੇ ਤਾਂ ਕੰਮ ਵੀ ਸਟਾਰਟ ਹੋਇਆ। ਨਾਜ਼ਰੀਨ ਸਾਰਿਆਂ ਦਾ ਤਾਰਫ ਹੋਇਆ ਮੁਗਲ ਸਾਹਿਬ ਦਾ ਐਂਡ ਤੇ ਮੈਂ ਇਸ ਕਰਕੇ ਤਾਰਫ ਕਰਾਇਆ ਐਂਡ ਤੇ ਕਿ ਸਾਡੇ ਮੋਸਟ ਸੀਨੀਅਰ ਤੇ ਤੁਹਾਨੂੰ ਪਤਾ ਕਿ ਵੱਡਾ ਬੰਦਾ ਜਿਹੜਾ ਰਾਸ਼ਿਦ ਸਾਹਿਬ ਉਹ ਐਂਡ ਤੇ ਹੀ ਬਣਦਾ ਉਹਨਾਂ ਦਾ ਜੀ ਤੇ ਔਰ ਐਂਡ ਹੀ ਸੀ ਤੇ ਮੈਂ ਕਿਹਾ ਵੀ ਹੁਣ ਮੁਗਲ ਸਾਹਿਬ ਦਾ ਤਾਰਫ ਕਰਾ ਦਈਏ। ਬਾਕੀ ਮਾਲਕ ਦੇ ਕੰਮ ਨੇ ਦੇਖੋ ਨਾ ਇੱਜ਼ਤ ਕਿਹੜੀ ਉਮਰ 'ਚ ਜਾ ਕੇ ਮਿਲੀ ਮਾਲਕ ਨੇ ਇਹਨਾਂ ਦੀ ਇਸ ਟਾਈਮ ਉਹ ਸਿਸਟਮ ਬਣਾਤਾ ਕਿ ਜਿਹੜਾ ਬੰਦਾ ਜਵਾਨੀ ਦੇ ਵਿੱਚ ਇਹ ਚੀਜ਼ਾਂ ਲੱਭਦਾ ਹੁੰਦਾ ਹਾਂਜੀ ਲੇਕਿਨ ਉਹ ਸਾਰੀ ਜਵਾਨੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੱਢ ਲਈ। ਅੱਜ ਅੱਲਾਹ ਤਾਲਾ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਅਰੂਜ ਦਿੱਤਾ ਹੈ ਕੀ ਬਾਤ ਕਿ ਸਾਰਿਆਂ ਨੂੰ ਦੇਖ ਕੇ ਖੁਸ਼ੀ ਪਾਕਿਸਤਾਨ ਦੇ ਹੁੰਦੀ ਵਿੱਚ ਹੈ। ਬੁੱਢੇ ਹੋਇਆ ਇੱਜ਼ਤ ਮਿਲਦੀ ਹੈ, ਜ਼ਿਹਨ ਚ ਰੱਖਣਾ ਗੱਲ ਆ। ਹਾਂਜੀ ਹਾਂਜੀ ਤੁਹਾਡੇ ਬਾਈ ਵੀ ਇਦਾਂ ਹੀ ਹੋਈ ਸੀ ਸ਼ੁਰੂ। ਹਾਂ ਉਹ ਤਾਂ ਮੇਰੇ ਜਵਾਨੀ ਬਾਈ ਤੱਕ ਇਹ ਸਮਝੋ ਬਰਫ ਦੇ ਜਾਓ ਗਾਮ ਸਾਹਿਬ ਦੀ ਹਦਾਇਤ ਵਾਲੀ ਮੈਂ ਹਰਕਤ ਤਾਂ ਕਰੋ। ਭਾਈ ਚਿੱਟੇ ਦਾ ਮੁੰਡਾ ਫੜ ਕੇ ਬੈਠ ਠੀਕ ਹੈ। ਲਓ ਜੀ ਨਾਜ਼ਰੀਨ ਯਾਨੀ ਕਿ ਪ੍ਰੋਗਰਾਮ ਦਾ ਆਗਾਜ਼ ਤੇ ਹੋ ਗਿਆ। ਇੱਥੇ ਬੈਠਣ ਦਾ ਮਕਸਦ ਇਹ ਸੀ ਕਿ 2025 ਆ ਰਿਹਾ ਤੇ 2024 ਜਾ ਰਿਹਾ ਤੇ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਕੇ ਆਉਣ ਵਾਲਾ ਸਾਲ ਜਿਹੜੇ ਵੀ ਸਾਨੂੰ ਦੇਖਣ ਸੁਣਨ ਵਾਲੇ ਨੇ ਸਾਰਿਆਂ ਵਾਸਤੇ ਅੱਛਾ ਲੈ ਕੇ ਆਵੇ। ਤੇ ਬਾਕੀ ਸਾਰੇ ਦੋਸਤਾਂ ਨੂੰ ਪੁੱਛਦੇ ਕਿ 2 ਮਿੰਟ ਗੁਫ਼ਤਗੂ ਹੋਏਗੀ ਕਿਉਂਕਿ ਇਹਨਾਂ ਨੇ ਵੀ ਆਪਣੇ ਥੀਏਟਰ ਪਹੁੰਚਣਾ ਟਾਈਮ ਕਾਫੀ ਲੇਟ ਹੋ ਗਏ ਨੇ ਤੇ ਮਾਸ਼ਾਅੱਲਾ ਸਾਰੇ ਸੁਪਰਸਟਾਰ ਨੇ ਆਪਣੇ ਆਪਣੇ ਕੰਮ ਦੇ ਬੱਬਰ ਸ਼ੇਰ ਨੇ। ਤੇ ਚਿੱਟਾ ਸਾਹਿਬ 2024 ਚਲਾ ਗਿਆ, 2025 ਆ ਰਿਹਾ ਵਾ, ਤੁਹਾਨੂੰ ਕਿਹਦਾ ਲੱਗ ਰਿਹਾ ਵਾ? 2023 ਦੇ ਵਿੱਚ ਮੇਰੀ ਗਾਮੇ ਨਾਲ ਲੜਾਈ ਹੋਈ। ਗਾਮਾ ਗਾਮਾ ਬੀਏ ਸਾਹਿਬ ਗਾਮਾ ਵੀ 2023 ਚ ਲੜਾਈ ਹੋਈ ਸੀ। 2023 ਚ ਲੜਾਈ ਹੋਈ ਹੈ। ਅੱਛਾ ਜੀ। ਗਾਮਾ ਸਾਹਿਬ ਦੇ ਦਿਲ ਚ ਗੁੱਸਾ, ਇਹ ਕ੍ਰੋਧ ਜਿਹੜਾ ਇਹ ਮੈਂ ਕਹਿੰਦਾ ਕੋਈ ਇਨਸਾਨੀਅਤ ਨਹੀਂ। ਹਾਂ ਇਹ 2024 ਚ ਇਹਨੇ ਮੇਰੇ ਘਰ ਆ ਕੇ ਮੇਰੇ ਦਰਵਾਜ਼ੇ 'ਚ ਇੱਟਾਂ ਮਾਰੀਆਂ। ਅੱਛਾ ਜਿਹੜੀਆਂ ਇੱਟਾਂ ਮਾਰੀਆਂ ਜੀ, ਜੀ। ਉਹ ਅਵਲ ਸੀ ਜਾਂ ਦੋਮ ਸੀ? ਦੋਮ ਸੀ। ਵੈਰੀ ਗੁੱਡ। ਗਾਮਾ ਸਾਹਿਬ ਦਾ ਅਗਰ ਨਾਮ 2 ਨੰਬਰ ਕੰਮ ਕੀਤਾ ਹੀ ਨਹੀਂ, ਇੱਕ ਨੰਬਰ ਹੀ ਸੀ ਤੇ ਗਾਲਾਂ ਵੀ 1 ਨੰਬਰ ਕੱਢ ਕੇ ਆਇਆ। ਜਾ ਕਰ ਸੀ ਜੋ ਕਰਦਾ। ਆ ਲੈ ਮੈਂ ਉਹ ਕੁਕੜਾ ਦਾ ਖੁੱਡਾ ਬਣਾਇਆ ਉਸੇ ਇੱਟਾਂ ਨਾਲ। ਅੱਛਾ ਕੁਕੜਾਂ ਦਾ ਖੁੱਡਾ ਬਣਾਇਆ। ਉਹਨਾਂ ਨੇ ਠੂੰਗੇ ਮਾਰ ਮਾਰ ਕੇ ਵਿੱਚ ਝੜੀਟਾਂ ਪਾਤੀਆਂ। ਇੱਟਾਂ ਓ ਹੋ ਅੱਛਾ ਜੀ। ਫੇ 2024 ਚ ਗਾਮਾ ਸਾਹਿਬ ਮੇਰੇ ਘਰ ਤੇ ਹਮਲਾ ਕੀਤਾ। ਹਮਲਾ। ਇਹ ਹੁਣ 2025 ਆ, ਮੈਂ ਇਹਦੇ ਘਰ ਮਠਾਈ ਦੇ ਕੇ ਆਉਣੀ ਆ। ਵਾਹ 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 ਲਓ ਜੀ ਇਹ ਇਹ ਚਿੱਟਾ ਹੁੰਦਾ ਸਾਹਿਬ ਪੈਗਾਮ ਯਾਨੀ ਮੁਹੱਬਤ ਦਾ। 25 ਨੂੰ ਤੁਸੀਂ ਲੈ ਰਹੇ ਹੋ ਕਿ ਮੈਂ ਜਿਹੜੀਆਂ ਆਪਣੀਆਂ ਬਾਕੀ ਕੁਤਾਈਆਂ ਨੇ ਹਾਂਜੀ। ਉਹ ਮੈਂ 25 ਦੇ ਵਿੱਚ ਸਾਰੀਆਂ ਜਿਹੜੀਆਂ ਕਲੀਅਰ ਕਰਾਂਗਾ। ਤੁਸੀਂ ਇਸ ਗੱਲ ਨੂੰ 25 ਕਰੋ। ਮੈਂ ਕਹਿ ਰਿਹਾ ਕਿ 2025 ਦੇ ਵਿੱਚ ਇਹ ਮੈਂ ਗਾਮਾ ਬੀਏ ਸਾਹਿਬ ਵੱਲ ਮਠਿਆਈ ਲੈ ਕੇ ਜਾਵਾਂਗਾ ਮੇਰੇ ਵੱਲ ਮਠਿਆਈ ਕਿ ਲੈ ਤੈਨੂੰ ਮੌਲਾ ਦਾ ਵਾਸਤਾ 1 ਨੰਬਰ ਇੱਟ ਇਸਤੇਮਾਲ ਕਰਿਆ। ਸਹੀ ਗੱਲ। ਓ ਯਾਰ 2 ਮਿੰਟ ਜਿਹੜੀ ਹੈ ਬਾਰੇ ਨਹੀਂ। ਸਹੀ ਗੱਲ। ਲਓ ਜੀ ਪਤਾ ਗੱਲ ਕੀ ਹੈ ਉਹ ਭੈਣ ਦਾ ਯਾਰ ਤੁਸੀਂ ਕੀ ਹਰਕਤ ਯਾਰ 2025 ਆ, ਖੁਸ਼ੀ ਆ, ਕੀ ਹੋ ਗਿਆ? ਰਾਸ਼ਿਦ ਐਡੀ ਸਾਹਿਬ ਖੁਸ਼ੀ ਆਪਣੇ ਮੂੰਹ ਚਲਾ ਲਓ। ਅੱਛਾ ਸਰ ਤੁਸੀਂ ਇਹਨੇ ਕਿ ਖੁਸ਼ੀ 'ਚ ਸਾਹਮਣੇ ਲੈਂਦੀ ਦੀਵਾਰ 'ਚ ਟੱਕਰ ਮਾਰ ਜਾ ਕੇ ਤੇ ਪਤਾ ਲੱਗੇ 9 ਟਾਂਕੇ ਲੱਗ ਗਏ ਇਮਲੀ ਦੇ। ਜੀ ਪਤਾ ਲੱਗਾ ਕਿ ਤੁਸੀਂ 24 ਚ ਕੀ ਗਵਾਇਆ ਵਾ ਤੇ 25 ਚ ਤੁਹਾਨੂੰ ਕੀ ਲੱਭ ਗਿਆ। ਚੱਲ ਸਹੀ। ਅੱਛਾ ਫਿਰ ਆ ਦੇਖੋ ਇਹ ਬਾਤ ਓਏ ਇਮਲੀ ਯਾਰ ਇੱਕ ਮਿੰਟ ਜ਼ਰਾ। ਲਓ ਜੀ ਚਿੱਟਾ ਸਾਹਿਬ ਇੱਕ ਹੋਰ ਥੋੜਾ ਛੋਟਾ ਕੁਐਸਚਨ ਹੈ ਜੀ ਕਿ 2024 ਗੁਜ਼ਰ ਗਿਆ, ਕੋਈ ਐਸਾ ਕੰਮ ਜਿਹੜਾ ਦਿਲ 'ਚ ਰਹਿ ਗਿਆ ਹੋਵੇ ਉਹ ਨਾ ਕੀਤਾ ਹੋਵੇ ਹੁਣ 2025 ਚ ਕਰਨਾ ਚਾਹੋਗੇ? ਅਗਰ ਚਾਹੋਗੇ ਤਾਂ ਕਿਹੜਾ ਹੋਏਗਾ? ਵਾਹ 2019 ਚ ਮੈਂ ਕਿਹਾ ਸੀ ਮੈਂ ਇਹਨੂੰ ਤਾਂ ਪਰੇ ਕਰੋ। ਤੁਹਾਡੀ ਫੋਟੋ ਨਹੀਂ ਤਵੱਜੋ। ਸੌਰੀ 2019 ਦੇ ਵਿੱਚ ਹਾਂ ਮੈਂ ਗਾਮੇ ਨੂੰ ਕਿਹਾ ਸੀ ਮੈਂ ਕਿਹਾ ਉਹ ਤੇਰੀ ਹਰ ਗੱਲ ਗਾਮੇ ਤੇ ਮੁੱਕਣ ਦੀ ਔਰ ਆ ਜਾ ਬੈਠਾ ਹੋਏ ਬਲੀ ਬੈਠਾ। ਇਹ ਭਾਜੀ ਇੱਕ ਮਿੰਟ ਉਧਰ ਨੂੰ ਗੱਲ ਕਰ ਲਾ। ਹਰ ਸਨ ਮੇਰੇ ਤੇ ਪਾਈ ਜਾਣਾ। 19 ਚ ਵੀ ਤੇਰੇ ਨਾਲ ਮੈਂ ਵਾਕਿਆ ਕੀਤਾ, 18 ਚ ਵੀ ਮੈਂ ਕੀਤਾ। 2013 ਚ ਮੈਂ ਪਰੇ ਚਲੇ ਜਾਣਾ। ਚੱਲ ਥੋੜਾ ਪਿੱਛੇ ਜਾ। 2013 ਚ ਹਾਂ ਹਾਲ
ਤੂੰ 213 ਚ ਵੀ ਨਹੀਂ ਮੈਨੂੰ ਮਿਲਿਆ ਕਦੇ। 2013 ਚ ਮੈਂ ਹੁਣ ਤੇਰੀ ਤੇ ਗੱਲ ਨਹੀਂ ਗਾਮਾ ਜੀ ਗੱਲ ਤਾਂ ਸੁਣੋ ਹੁਣ, ਗੱਲ 2013 ਕਾਫੀ ਪਿੱਛੇ ਚਲੇ ਗਏ। 2013 ਚ ਰਾਸ਼ਿਦ ਨੂੰ ਕਿਹਾ, ਮੈਂ ਕਿਹਾ ਰਾਸ਼ਿਦ, ਅੱਛਾ ਮੈਂ ਕਿਹਾ ਮੇਰਾ ਚਾਹ ਪੀਣ ਨੂੰ ਦਿਲ ਕਰਦਾ, ਸਿਰ ਦਰਦ ਕਰ ਰਿਹਾ, ਮੈਂ ਵੈਰੀ ਇੱਕ ਸਿਰ ਦਰਦ ਦੀ ਗੋਲੀ ਖਾਧੀ ਆ ਤੇ ਚਾਹ ਪੀਣੀ ਆ। ਹਾਂ ਰਾਸ਼ਿਦ ਕਮਾਲ ਨੇ ਕੀਤਾ ਫੋਨ ਤਸਲੀਮ ਅਬਾਸ ਨੂੰ। ਓਕੇ ਤਸਲੀਮ ਅਬਾਸ ਨੇ ਅੱਗੋਂ ਸੀਸਕਾਰੀ ਵਾਸਤੇ ਮੁੰਡਾ ਬੁਲਾਇਆ ਹਾਂ ਕਿ ਗੱਡੀ ਲਿਆ, ਆਪਾਂ ਚੱਲੀਏ ਕਿਤੇ, ਚਾਹ ਦੇ ਪੈਸੇ ਤੇ ਇਕੱਠੇ ਕਰੀਏ। ਅੱਛਾ ਖੈਰ 2013 ਗਿਆ, 14 ਗਿਆ, ਨਿਸ਼ਾਦ ਥੀਏਟਰ ਢਹਿ ਗਿਆ, ਉੱਥੇ ਪਲਾਜ਼ਾ ਬਣ ਗਿਆ। ਹਾਂ 2017 ਦੇ ਵਿੱਚ ਓਏ ਹੋਏ 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 ਮੈਂ ਤਾਰਕ ਮੁਗਲ ਸਾਹਿਬ ਦੀ ਸਿਫਾਰਿਸ਼ ਲੱਭੀ। ਵਾਹ ਕੀ ਬਾਤ, ਕੀ ਬਾਤ 4 ਸਾਲ ਬਾਅਦ 4 ਸਾਲ ਬਾਅਦ ਠੀਕ ਹੈ। ਜਦੋਂ 17 ਦੇ ਵਿੱਚ ਮੈਂ ਤਾਰਕ ਮੁਗਲ ਸਾਹਿਬ ਦੀ ਸਿਫਾਰਿਸ਼ ਲੱਭੀ, ਹਾਂ ਇਹ ਮੈਨੂੰ ਲੈ ਗਏ ਬਾਬਰ ਕੁਰੈਸ਼ੀ ਕੋ। ਓਕੇ ਬਾਬਰ ਕੁਰੈਸ਼ੀ ਸਾਹਿਬ ਅੱਗੇ ਸੀਸਕਾਰੀ ਤੇ ਨਿਕਲੇ ਸੀ। ਵੈਰੀ ਗੁੱਡ 2019 ਆ ਗਿਆ। ਓਹੋ ਹੋ 2019 ਦੇ ਵਿੱਚ ਫਿਰ ਮੈਂ ਰਾਸ਼ਿਦ ਦੇ ਘਰ ਗਿਆ। ਅੱਛਾ ਰਾਸ਼ਿਦ ਸਾਹਿਬ ਦੇ ਵਾਲਾ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ, ਆਮੀਨ। ਉਹ ਬਰਫ਼ ਲੈ ਕੇ ਜਾ ਰਹੇ। ਬਰਫ ਲੱਗ ਹਾਂਜੀ। ਅੱਛਾ ਉਹਦੇ ਪਿੱਛੇ ਇਹਨਾਂ ਨੇ ਆਵਾਜ਼ ਦਿੱਤੀ, ਓਏ ਬਰਫ ਦੇ ਜਾ, ਇਹ ਗੱਲ ਹੋ ਗਈ। ਨਹੀਂ, ਅਸੀਂ ਬਦਤਮੀਜ਼ ਨਹੀਂ, ਅਸੀਂ ਅਦਬ ਵਾਲੇ ਹਾਂ। ਅਸੀਂ ਕਿਹਾ ਚਾਚਾ ਜੀ, ਇਹ ਤੁਹਾਡਾ ਕਮੀਜ਼ ਦਾ ਨਾ ਪਿੱਛੋਂ ਪੱਲੂ ਗਿੱਲਾ ਹੋ ਰਿਹਾ, ਇਹਨੂੰ ਸਾਂਭ ਲਓ। ਕਹਿੰਦੇ ਨਹੀਂ, ਅਸੀਂ ਪੁੱਤਰ ਤੂੰ ਬੜਾ ਰਹਿਮਦਿਲ ਆ, ਚੌਥਾ ਹਿੱਸਾ ਲਾ ਕੇ ਮੈਨੂੰ ਦੇ ਕੇ ਆਪੇ ਨਿਕਲੇ। ਉਹਨਾਂ ਨੂੰ ਪਤਾ ਸੀ ਕਿ ਪੁੱਤ ਤੈਨੂੰ ਇਸ ਪਾਣੀ ਦੀ ਲੋੜ ਆ, ਤੈਨੂੰ ਕਿਸੇ ਤਰੀਕੇ ਸਿਰ ਕੋਈ ਠੰਡੀ ਸ਼ਾਇਦ ਤੇਰੇ ਅੰਦਰ ਜਾਣੀ ਚਾਹੀਦੀ ਹੈ, ਕਿਉਂਕਿ ਬਾਹਰੋਂ ਅੰਦਰੋਂ ਤੇ ਅੱਗ ਲੱਗੀ ਪਈ ਹੈ। ਖੈਰ ਇਹ ਤੁਹਾਡਾ ਫੈਮਿਲੀ ਮੈਟਰ ਹੈ। ਮੈਂ 2021 ਦੇ ਵਿੱਚ, ਅੱਛਾ ਜੀ ਜਦੋਂ 21 ਦੇ ਵਿੱਚ ਵੱਡੀ ਕੀ ਛੋਟੀ ਕੀ? ਉਹਦੇ ਛੋਟੀ ਨਾ ਸੀ ਵੱਡੀ ਨਾ ਸੀ, ਵੇਖ ਕਰਕੇ ਪੁੱਛ ਰਹੇ। 79 ਤੇ 21 ਚ ਫਰਕ ਨਹੀਂ ਹੁੰਦਾ। ਨਹੀਂ ਨਹੀਂ ਮੈਂ ਪੜ੍ਹੇ ਲਿਖੇ ਤੁਸੀਂ ਮਾਸ਼ਾਅੱਲਾ, ਸਾਰਾ ਹੀ ਵਾਵਾ ਮੇਰਾ ਖਿਆਲ ਆ। ਛੋਟੀ ਕੀ ਤੇ ਵੱਡੀ ਕੀ? ਤੁਹਾਨੂੰ 19 21 ਦਾ ਨਹੀਂ ਪਤਾ। ਨਹੀਂ 79 21 ਜਿਹੜੀ ਹੈਗੀ ਹੈ ਨਾ, ਇਹ ਦੋਵੇਂ ਇਕੱਠੇ ਕਰੋ ਤਾਂ ਫਿਰ 100 ਹੁੰਦਾ। ਵਾਹ ਤਾੜੀਆਂ ਤੇ ਜਦੋਂ 100 ਇਹ ਹੋਵੇ ਵੀ ਨਹੀਂ ਕਹਿ ਸਕਦੇ ਕਿ ਤਾਰਕ ਮੁਗਲ ਸਾਹਿਬ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਕੀ ਮਤਲਬ? ਮੈਨੂੰ ਕੋਈ ਡ੍ਰਿਪ ਲੱਗੀ, ਅੱਛਾ, ਜਿਹਨੂੰ ਤੰਦਰੁਸਤੀ ਹੋਵੇ ਦੁਆ ਉਹਨੂੰ ਉਹ ਦੇਈਦੀ। ਬਿਮਾਰ ਹੁੰਦਾ। ਵੈਸੇ ਨਹੀਂ ਦੁਆ ਜਿਹਦੀ ਡ੍ਰਿਪ ਦੇਈਦੀ। ਲੱਗੀ ਹੁੰਦੀ ਉਹ ਬਿਮਾਰ ਹੀ ਹੁੰਦਾ। ਹਾਂ ਜਦੋਂ ਬੰਦਾ ਖਾੜੇ ਜਾਂਦਾ, ਇਹ ਸਲਾਮੀ ਦੇਣ ਜਾਂਦਾ, ਬਿਮਾਰ ਹੁੰਦਾ, ਪਿੱਛੇ ਉਹਨੂੰ ਦੁਆਵਾਂ ਕਰਨ ਵਾਲੇ ਹੁੰਦੇ, ਜਾ ਅੱਲਾਹ ਤੈਨੂੰ ਤੰਦਰੁਸਤੀ ਦੇ, ਜ਼ਿੰਦਗੀ ਉਹ ਦੇ। ਪਹਿਲਵਾਨਾਂ ਦੀ ਗੱਲ ਹੋ ਰਹੀ ਹੈਗੀ, ਤੁਸੀਂ ਮੇਰੀ ਗੱਲ ਕਰੋ। ਯਾਰ ਗੱਲ ਹੈ ਕਿ ਮੁਗਲ ਸਾਹਿਬ ਨੇ ਅੱਜ ਵੀ ਸਾਡੇ ਕਲਚਰ ਨੂੰ ਜ਼ਿੰਦਾ ਰੱਖਿਆ। ਜਿਹੜਾ ਸਵੈਟਰ ਪਾਇਆ ਵਾ, ਤੁਹਾਡੇ ਜ਼ਿਹਨ ਦੇ ਵਿੱਚ ਵੀ ਕਿਆ? ਸਾਡੇ ਬੰਦੇ ਤੇ ਪੱਟੀ ਕੀਤੀ ਨਹੀਂ, ਇਹ ਸਵੈਟਰ ਹੈ। ਹਾਂ ਇਹ ਜਿਹੜਾ ਅਸੀਂ ਆਪਣੇ ਬਚਪਨ 'ਚ ਦੇਖਦੇ ਹੁੰਦੇ ਸੀ ਨਾ, ਤੇ ਮਾਵਾਂ ਬੜੇ ਚਾਵਾਂ ਨਾਲ ਬੁਣਦੀਆਂ ਵਾਹ, ਸੀ। ਵਾਹ। ਇਹ ਸਵੈਟਰ ਜਿਹੜਾ ਤੁਸੀਂ ਪਾਇਆ ਨਾ, ਯਕੀਨ ਕਰੋ ਮੈਨੂੰ ਤੁਸੀਂ ਵਾਪਸ ਲੈ ਗਏ ਹੋ, ਪਿੱਛੇ ਲੈ ਗਏ ਹੋ ਮੈਨੂੰ। ਤੁਸੀਂ 1987 88 ਚ ਲੈ ਗਏ ਓਏ ਹੋਏ ਹੋਏ ਔਰ ਯਕੀਨ ਕਰੋ ਅੱਜ ਦੇ ਦੌਰ ਦੇ ਵਿੱਚ 2025 ਦੇ ਕਰੀਬ ਤਰੀਨਾ ਸੀ, ਤੇ Ready-made- ਅੱਜ ਮੈਂ ਤੁਹਾਡੇ ਆ ਵੇਖ ਰਿਹਾ ਤੇ ਮੈਨੂੰ ਅੱਲਾ ਦੀ ਕਸਮ ਖੁਸ਼ੀ ਹੋ ਰਹੀ ਹੈ। ਇਹ ਹੱਥ ਦਾ ਬੁਣਿਆ ਵਾ, ਇਹ ਸਾਰੇ ਤੁਸੀਂ ਸਹੀ ਮਸ਼ੀਨੀ ਕਹਿ- ਬੁਣੇ। ਉਸ ਦੌਰ ਦੀਆਂ ਔਰਤਾਂ ਦੀ ਨਿਸ਼ਾਨੀ ਹੁੰਦੀ ਸੀ, ਹਾਂ ਜਿਹੜੀਆਂ ਔਰਤਾਂ ਕੋ ਸਲਾਈਆਂ ਹੋਣ ਨਾ, ਦੋ ਪੂਰੇ ਮੁਹੱਲੇ ਨੂੰ ਪਤਾ ਸੀ ਇਹ ਵੇਲੀਆਂ, ਉਹ ਬੁਣੀ ਜਾ ਰਹੀ ਆ। ਉਹ ਸਿਰਫ ਬੁਣੀ ਜਾ ਰਹੀਆਂ। ਉਹ ਬੁਣੀ ਜਿਹੜੀਆਂ ਜਾਂਦੀ- ਕੰਮ ਚੋਰ ਔਰਤਾਂ ਨਾ, ਇਹ ਉਹਨਾਂ ਦੇ ਖੇਖਾਨਾ। ਵਾਹ ਅੱਛਾ ਰਾਸ਼ਦ ਸਾਹਿਬ, ਇੱਕ ਹੁੰਦਾ ਮਸ਼ੀਨੀ ਕੰਮ, ਇੱਕ ਹੁੰਦੀ ਹੈਂਡਮੇਡ। ਜੀ ਜੀ। ਇਹ ਹੱਥ ਵਾਲੀ ਆਈਟਮ ਅਗਰ ਆਪਾਂ ਹੁਣ ਸਿੱਟ ਕੇ ਵੀ ਵੇਚੀਏ ਤੇ ਕਿੰਨੇ ਦਾ ਵਿਕੇਗਾ? ਸਿੱਟ ਕੇ ਕੀ ਮਤਲਬ? ਸਿੱਟ ਕੇ ਸਿੱਟ ਕੇ ਇਹਨੂੰ ਗੰਦਾ ਕਰਨਾ, ਸਿੱਟ ਕੇ ਤੇ ਇਹਦਾ ਮੁੱਲ ਘਟਾਉਣਾ। ਉਹ ਬੇਵਕੂਫੋ, ਇਹ ਕਲਚਰ ਹੈ, ਇਹ ਪੰਜਾਬ ਦਾ। ਇੱਥੇ 4 ਮੌਸਮ ਨੇ, ਇਹ ਪਾਕਿਸਤਾਨ 4 ਦਾ ਮੌਸਮ ਨੇ ਇੱਕ ਸਵੈਟਰ ਹੈ। ਕਿਉਂ? ਸਵੈਟਰ ਤੇ ਮੌਸਮ ਦੇ ਹਿਸਾਬ ਨਾਲ ਪਾਉਣਾ ਕਿ ਗਰਮੀਆਂ 'ਚ ਵੀ ਜਦੋਂ ਪਿੱਤ ਨਿਕਲੀ ਹੁੰਦੀ, ਬੜਾ ਪਿੱਤ ਤੇ ਦਾਣੇ ਵਰਗੀ ਤੇਰੀ ਸ਼ਕਲ ਹੈ। ਬਹੁਤ ਤੂੰ ਹੋਰ ਗੱਲਾਂ ਕਰ ਰਿਹਾ ਵੀ ਸਵੈਟਰ ਪਾਉਣ ਦਾ ਇੱਕ ਮੌਸਮ ਯਾਰ, ਹੈ। ਅੱਜ- ਇਹ ਜਿਹੜਾ ਹੈਂਡਮੇਡ ਸੀ ਨਾ, ਇਹਦਾ ਅਸਲ ਦੇ ਵਿੱਚ ਇਹ ਜਦੋਂ ਰੈਡੀਮੇਡ ਦੌਰ ਆਇਆ, ਜਦੋਂ ਆ 버ਗਰ ਆ ਗਏ, ਸ਼ਵਾਰਮੇ ਆ ਗਏ, ਹਾਲਾਂਕਿ ਚੀਜ਼ਾਂ ਉਹ ਹੀ ਨੇ। ਪੁਲਿਸ ਵਾਲੇ ਆ ਗਏ। ਮਿੱਸੀਆਂ ਰੋਟੀਆਂ ਤੇ ਪੀ ਦੇ ਵਿੱਚ ਕੋਈ ਐਡਾ ਖਾਸ ਫਰਕ ਨਹੀਂ ਹੈਗਾ। ਉਹ ਮੋਢੇ ਤੇ ਕੀੜਾ ਦੇਖਣੀ
ਕੋਈ ਐਸੀ ਗੱਲ ਕੀੜੇ ਜੀ ਸੌਰੀ ਬਹੁਤ ਅੱਛੇ ਤੁਸੀਂ ਕੀੜੇ ਮਕੌੜਿਆਂ ਵਰਗੀ ਬਹੁਤ ਤੁਹਾਡੀ ਮਤਲਬ ਹੁਣ ਤੁਹਾਨੂੰ ਕੀ ਕਵੇ ਬੰਦਾ ਆ ਲਓ ਹੁਣ ਚੰਗਾ ਰਿਹਾ ਇਹ ਖੜਕਾ ਲਾਫਟਰ ਵੇਚ ਦੇਣਾ ਸੀ ਉਹਨੇ ਬਾਅਦ ਚ ਹੋ ਗਿਆ ਸਵੈਟਰ ਦੀ ਤਾਰੀਫ ਕਰੋ ਉਹ ਸਵੈਟਰ ਬਾਤ ਪਤਾ ਕੀ ਹੈਗਾ ਇੱਕ ਪੰਜਾਬ ਦਾ ਕਲਚਰ ਹੈ ਇੱਕ ਮਾਹੌਲ ਉਹ ਸੀ ਹੁਣ ਰੈਡੀਮੇਡ ਦੌਰ ਹੋ ਗਿਆ ਹਰ ਚੀਜ਼ ਬਣੀ ਬਣਾਈ ਬਾਜ਼ਾਰੋਂ ਮਿਲ ਜਾਂਦੀ ਹੈ ਇਹ ਮੁਹੱਬਤ ਨਾਲ ਚਾਹਤ ਨਾਲ ਕੋਈ ਭੈਣਾਂ ਕੋ ਭਰਜਾਈਆਂ ਕੋ ਫੁੱਫੀਆਂ ਕੋ ਖਾਲਾ ਕੋ ਮਾਸੀ ਇੱਕ ਦੂਸਰੇ ਦੇ ਵਾਸਤੇ ਬੁਣਦੀਆਂ ਸੀ ਇੱਕ ਕਲਚਰ ਸੀ ਜਦੋਂ ਕਰੋਸ਼ੀਆ ਵੀ ਸੀ ਸਲਾਈਆਂ ਵੀ ਸੀ ਚਰਖਾ ਨਾਲਾ ਵੀ ਘਰ ਹੀ ਬੁਣਦੇ ਹੁੰਦੇ ਨਾਲਾ ਵੀ ਘਰ ਬਿਲਕੁਲ ਇਹ ਸਹੀ ਗੱਲ ਹੈ ਆਲੂ ਗੋਭੀ ਪਕਣੀ ਤੇ ਫਿਰ ਸਵਾਟਰ ਤੇ ਹੁਣੇ ਜਾਣਾ ਹੀ ਹੈ ਆਲੂ ਗੋਭੀ ਸਿਆਣੇ ਕਹਿੰਦੇ ਹਾਂਜੀ ਬੇਟਾ ਸਾਹਿਬ ਆਲੂ ਸਵਾਟਰ ਯਾਰ ਕਿਹੜੀ ਮਿਕਸਿੰਗ ਕਾਲੇ ਚਨੇ ਪਕੜੇ ਘਰ ਦੇ ਵਿੱਚ ਕਾਲੇ ਸੌ ਰੁਪਏ ਵਾਲੇ। ਚਨੇ ਛੋਰਾ ਛੋਰਾ ਪੀ ਜਾਣਾ ਚਨੇ ਫਿਰ ਮੁੜ ਕੇ ਨਾਲ ਆਲੂ ਰੱਖ ਕੇ ਵੇਚਣੇ ਪੈਣੇ ਉਦੋਂ ਕਲਚਰ ਸੀ ਨਾ ਇਹ ਚੀਜ਼ਾਂ ਕਲਚਰ ਵਕਤ ਦੇ ਨਾਲ ਨਾਲ ਹੀ ਹੈ ਨਾ ਇਹ ਸਾਰਾ ਕੁਝ ਤੇ ਇਹ ਤੁਸੀਂ ਕਿੱਦਾਂ ਸੰਭਾਲਿਆ ਸੰਭਾਲਿਆ ਕੀ ਵੀ ਮਤਲਬ ਕੈਸਾ ਵਾ ਜਿੱਥੇ ਤੁਹਾਡੇ ਪੁਰਾਣੇ ਕੋਈ ਯਾਰ ਨਹੀਂ ਕੋਈ ਐਸੀ ਗੱਲ ਨਹੀਂ ਨਾਬ ਦਾ ਬੰਦਾ ਮਰਿਆ ਇਹਨਾਂ ਦੇ ਮਹੱਲੇ 'ਚ ਨਹੀਂ ਓਏ ਕੋਲੋਂ ਨਾ ਕਿਆ ਸਲਾਈਆਂ ਲਾਈ ਜਾਓ ਇਹ ਹੋਇਆ ਇਸ ਤਰ੍ਹਾਂ ਮੇਰੇ ਜੋ ਜੈਨ ਦੇ ਮੁਤਾਬਕ ਆ ਉਹ ਸਿਆਣੀਆਂ ਮਾਈਆਂ ਜਿਹੜੀਆਂ ਵਿਹਲੀਆਂ ਸੀ ਉਹ ਸਾਰੀਆਂ ਅੱਲਾ ਨੂੰ ਪਿਆਰੀਆਂ ਹੋਈਆਂ ਅੱਛਾ ਜੀ ਇਧਰ ਇੱਕ ਦੋ ਹੈਗੀਆਂ ਜਿਹੜੀਆਂ ਅੱਜ ਵੀ ਉਣੀ ਜਾ ਰਹੀਆਂ ਹਾਂਜੀ ਇਹ ਹੋ ਸਕਦਾ ਵਰਨਾ ਇਹ ਪੁਰਾਣੀ ਆਈਟਮ ਨਹੀਂ ਉਹਨੂੰ ਦੱਸ ਰਹੀ ਹੈ ਨਵਾਂ ਔਰ ਇਹ ਉਹ ਖਵਾਤੀਨ ਜਿਹੜੀਆਂ ਜ਼ਿਆਦਾ ਬੁਣਦੀਆਂ ਸੀ ਵਿਹਲੀਆਂ। ਆਪਣੀਆਂ ਨੌਂ ਤੋਂ ਨਾਰਾਜ਼ ਹੁੰਦੀਆਂ ਸੀ ਨਾ ਨੌਂ ਨੂੰ ਬੁਲਾਉਂਦੀਆਂ ਨਾ ਧੀਆਂ ਨੂੰ ਬੁਲਾਉਂਦੀਆਂ ਕੋਲ ਸਵੈਟਰ ਬੁਣੀ ਜਾਂਦੀ ਫਿਰ ਕੰਮ ਕਰੀ ਜਾਂਦੀ ਘਰ ਉਹਦੇ ਦੇਖੀ ਜਾਂਦੀ ਤੇ ਨਾਲ ਸਵੈਟਰ ਦੀ ਐ ਸਿਲਾਈ ਪਾਈ ਜਾਣ ਡਈ ਹੈ ਅੱਛਾ ਰਾਸ਼ਦ ਸਾਹਿਬ ਇਹ ਸਵਾਟਰ ਨੂੰ ਬਣਾਉਣ ਨੂੰ ਕਿੰਨੀ ਕੁ ਦੇਰ ਲੱਗੀ ਹੋਣੀ ਇਹਨੂੰ ਮੇਰੇ ਹਿਸਾਬ ਦੇ ਨਾਲ ਘੱਟ ਤੋਂ ਘੱਟ 7-8 ਮਹੀਨੇ ਲੱਗੇ ਹੋਣੇ ਨੇ ਜ਼ਿਆਦਾ ਤੋਂ ਜ਼ਿਆਦਾ ਇਹ ਮਾਫ ਕਰਨਾ ਤੁਹਾਡਾ ਫਿਰ ਇਹ ਨਿਜ਼ਾਮ ਦਰੁਸਤ ਨਹੀਂ ਇਹਦਾ ਇਹ ਦੋ ਬੱਚਿਆਂ ਤੋਂ ਬਾਅਦ ਆ ਦੋ ਬੱਚੇ ਹਾਂ ਰੂਟੀਨ ਆ ਤੁਸੀਂ ਸੁਣਿਆ ਨਾ 2 ਸਾਲ ਨਹੀਂ ਹਾਂਜੀ ਮੈਂ ਸਵਾਟਰ ਉਦੋਂ ਸ਼ੁਰੂ ਕੀਤਾ ਸੀ ਜਦੋਂ ਜੀਲਾ ਹੋਣ ਵਾਲਾ ਸੀ ਮੈਂ ਇਹਦੇ ਘੇਰੇ ਉਦੋਂ ਪੱਟੇ ਜਦੋਂ ਮੰਦ ਹੋਈ ਆ ਮੈਂ ਗਲਾ ਉਦੋਂ ਬਣਾਇਆ ਜਦੋਂ ਨੰਨਾ ਹੋਇਆ ਇਹ ਤਿੰਨੋਂ ਚੌਂ ਨਿਆਣਿਆਂ ਤੋਂ ਬਾਅਦ ਸਵਾਟਰ ਮੁਕੰਮਲ ਹੁੰਦਾ ਸੀ ਤੁਸੀਂ ਤਰੀਕ ਪੱਟ ਕੇ ਦੇਖ ਲਓ ਚਲੋ ਬਾਤ ਇਹ ਹੈਗੀ ਹੈ ਵੀ ਅਗਰ ਮਤਲਬ ਹੈ ਨਾ ਇਹ ਚਲੋ ਇੱਕ ਇਹ ਪੁੱਛੋ ਕਿੰਨੇ ਨਿਆਣਿਆਂ ਅਸੀਂ ਤੋਂ ਜਿਸ ਬਾਅਦ ਤਰ੍ਹਾਂ ਹੈ। ਕਿ ਇੱਕ ਮਤਲਬ ਸ਼ੋਅ ਕਰ ਰਹੇ ਆ ਉਹਦੇ ਵਿੱਚ ਇਹ ਚਲੋ ਲਾਫਟਰ ਲੈਣ ਦੀ ਹੱਦ ਤੱਕ ਮਤਲਬ ਸਵੈਟਰ ਜਿਹੜੀਆਂ ਸਹੀ ਔਰਤਾਂ ਸਮਝਦੀਆਂ ਸਨ ਜਿਹੜੀਆਂ ਅੱਜ ਵੀ ਸਵੈਟਰਾਂ ਨੂੰ ਜਾਣਦੀਆਂ ਨੇ ਬੀਬੀਆਂ ਭੈਣਾਂ ਜਿਹੜੀਆਂ ਅਗਰ ਸਾਡਾ ਪ੍ਰੋਗਰਾਮ ਵੇਖ ਰਹੀਆਂ ਨੇ ਤੇ ਕੋਈ ਬਹੁਤਾ ਨਹੀਂ ਹੈਗਾ 20-25 ਦਿਨ ਮਹੀਨੇ ਦੇ ਵਿੱਚ ਸਵੈਟਰ ਅੱਜ ਵੀ ਬੁਣਿਆ ਜਾਂਦਾ ਉਹੀ ਉਂਗਲਾਂ ਉਹੀ ਸਲਾਈਆਂ ਐਡੀ ਕੋਈ ਗੱਲ ਨਹੀਂ ਨਹੀਂ ਇਹਨਾਂ ਲੰਮਾ ਜਾਂ ਫਿਰ ਇਹ ਕਹਿ ਲਓ ਵੀ ਉਹਨਾਂ ਦੇ ਘਰਾਂ ਦੇ ਕੰਮ ਹੋਰ ਹੀ ਨਹੀਂ ਸੀ ਮੁੱਕਦੇ ਹੁੰਦੇ ਸਵੈਟਰ ਵੱਲ ਤਵੱਜੋ ਨਹੀਂ ਦਿੱਤੀ ਜਾਂ ਮਤਲਬ ਇਹ ਕਹਿ ਲਓ ਵੀ ਤੁਹਾਡੇ ਵਾਲਾ ਜਿੱਦਾਂ ਤੁਸੀਂ ਆ ਜੀਲਾ ਤੇ ਮੰਦੋ ਤੇ ਜੇ ਆ ਬੜੇ ਦਵਾਈਆਂ ਵਰਗੇ ਨਾਂ ਲੈ ਕੇ ਤੁਸੀਂ ਬੱਚਿਆਂ ਦਾ ਦੱਸਣ ਦੇ ਇਹ ਵੀ ਕੋਈ ਐਡੀ ਗੱਲ ਨਹੀਂ ਹੈ ਇੱਕ ਮਹੀਨੇ ਦੇ ਵਿੱਚ ਬੜਾ ਬਿਹਤਰੀਨ ਤਰੀਕੇ ਦੇ ਨਾਲ ਬੰਦਾ ਸਵੈਟਰ ਉਹ ਬੱਚਿਆਂ ਦਾ ਕੰਮ ਕਰਦੇ ਆ ਅੱਛਾ ਜਿਹੜੇ ਹਾਫ ਬਾਜ਼ ਹੁੰਦੇ ਸੀ ਨਾ ਸਵੈਟਰ ਇਹਨਾਂ ਦਾ ਇੱਕ ਫਾਇਦਾ ਹੁੰਦਾ ਸੀ ਹੋ ਗਈ ਇਹ ਵੈਪਰ ਦੇ ਵਿੱਚ ਬੜਾ ਸੋਹਣਾ ਫਸ ਜਾਂਦਾ ਹਾਂਜੀ ਸਹੀ ਯਾਨੀ ਕਿ ਆ ਬਾਜ਼ੂਆਂ ਵੱਲੋਂ ਵੈਪਰ ਨਿਕਲੇ ਹੁੰਦਾ ਬਾਹਰ ਤੇ ਇਹ ਗਰਦਨ ਦੇ ਵਿੱਚ ਉਹ ਡੰਡਾ ਨਿਕਲੇ ਤੇ ਉਹਨੂੰ ਤੁਸੀਂ ਐ ਬੜਾ ਸੋਹਣਾ ਪਾਣੀ ਦੇ ਵਿੱਚ ਐ ਕਰਕੇ ਪ੍ਰੈਸ਼ਰ ਮਾਰੋ ਯਾਨੀ ਕਿ ਜਦੋਂ ਪੁਰਾਣਾ ਹੋ ਜਾਂਦਾ ਸੀਗਾ ਉਹਦੇ ਕੋਲ ਇਹ ਕੰਮ ਵੀ ਲਿਆ ਜਾਂਦਾ ਅੱਛਾ ਮੁਗਲ ਸਾਹਿਬ ਸਵਾਟਰ ਨੂੰ ਕਿੰਨੇ ਮਿਸਤਰੀ ਲੱਗੇ ਸੀ ਬਣਾਉਣ ਲੱਗੇ ਕਿੰਨੇ ਮਿਸਤਰੀ ਇਹ 3 ਮੰਜ਼ਲਾ ਵਾ ਬੇਵਕੂਫਾ ਨਹੀਂ ਕਿੰਨੇ ਮਤਲਬ ਅੱਛਾ ਤੁਹਾਨੂੰ ਇਹ ਯਾਦ ਆ ਵੀ ਕਿਹਨੇ ਬਣਾਇਆ ਸੀ ਤੁਹਾਡੇ ਘਰ ਚੋਂ ਸੱਚੀ ਗੱਲ ਦੱਸਦਾ ਹਾਂਜੀ ਸੱਚੀ ਦੱਸੋ ਇਹ ਸਵੈਟਰ ਮੇਰੇ ਅੱਬਾ ਜੀ ਦਾ ਤੇ ਮੇਰੀ ਅੰਮੀ ਨੇ ਬੁਣਿਆ ਵਾਹ ਜੀ ਵਾਹ ਜੀ ਵਾਹ ਹਲੋ ਲਓ ਜੀ ਬੜੀ ਖੁਸ਼ੀ ਹਾਂਜੀ ਕਿ ਬਾਈ ਦਾ ਫੋਨ ਆ ਗਿਆ ਉਹਦੇ ਅੱਬਾ ਜੀ ਨੂੰ ਪੁੱਛਣ ਲੱਗੇ ਕਿੱਥੇ ਰੱਖ ਕੇ ਮਰਿਆ ਹਾਂਜੀ 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 ਉਹਨੇ ਬਸ ਬੋਰ ਦੀ ਜਗ੍ਹਾ ਤੇ ਬੈਠਾ ਆ ਬੋਰ ਹੈ ਲਾਲ ਪੰਪ ਦੇ ਕੋਲ ਬੈਠਾ ਲਾਲ ਸੂਟ ਪਾ ਕੇ ਅਰੇ ਲੋਗੋ ਆਟਾ ਪਾਟਾ ਹਾਂਜੀ ਹਾਂਜੀ ਆ ਕੋਈ ਧਮਾਕੇ ਵਾਲਾ ਬੈਠਾ ਦਾ ਨਹੀਂ ਹਾਂ ਯਾਰ ਕਿੱਡਾ ਬੇਵਕੂਫ ਬੰਦਾ 8 ਵਜੇ ਚੁੱਪ ਕਰਾ ਕੇ ਇਕੱਲੇ ਧਿਆਨੇ ਲਵਾਉਣ ਡਿਆ ਤੂੰ ਉਹ ਯਾਰ ਤੂੰ ਗੱਲ ਯਾਰ ਚੁੱਪ ਕਰ ਉਹ ਚੁੱਪ ਕਰ ਫੋਨ ਵੀ ਬੰਦ ਕਰ ਉਹ ਭਾਈ ਬੰਦ ਕਰ ਕਿਹੜਾ ਵੀ ਆ ਸ਼ੋਅ ਚਵਾ ਤੂੰ ਬੰਦ ਕਰ ਹੈਲੋ। ਪੈਸੇ ਨਹੀਂ ਲੈਣੇ ਮੈਂ ਕਰਦਾ ਕਰੇਲਾ ਆ ਜਾ ਕਿੱਧਰ ਦੀ ਸਾਈਡ ਤੇ ਤੁਰ ਪਿਆ ਬੰਦ ਕਰ ਇਹਨੂੰ ਭਾਈ ਸ਼ੁਰੂ ਕਰੋ ਗੱਲ ਗਾਮਾ ਹੀ ਥੋੜਾ ਜਿਹਾ ਖਿਆਲ ਵੀ ਕਰੋ ਇਮਲੀ ਸਹੀ ਕਹਿ ਰਿਹਾ ਆ ਦੇਖੋ ਨਾ ਮੁਗਲ ਸਾਹਿਬ ਇਹਨੇ ਬੰਦੇ ਵਿੱਚ ਵੈਸੇ ਅਗਰ ਆਰਟ ਸੈਂਸ ਦੇ ਹਿਸਾਬ ਨਾਲ ਵੇਖਿਆ ਜਾਏ ਤੇ ਇਹ ਫਾਲ ਹੈ ਕੈਸਾ ਕੰਮ ਆ ਤੁਸੀਂ ਕਿਸੇ ਵੀ ਰੂਹ ਨਾਲ ਦੇਖ ਲਓ ਪਤਾ ਮੈਂ ਇਹਨਾਂ ਦੇ ਘਰ ਜਦੋਂ ਗਿਆ ਤੂੰ ਸਾਡੇ ਘਰ ਮੈਂ ਕਿਹਾ ਕੰਮ ਹੈ ਸਾਡੇ ਘਰ ਕੀ ਲੈਣ ਗਿਆ ਤੂੰ ਮੈਂ ਮੂੰਹ ਬੰਦ ਕਰ ਆਪਣਾ ਮੈਂ ਕਿਹਾ ਭੁੱਖ ਲੱਗੀ ਹੈ ਜਾਂਦਾ ਹਰ ਗੱਲ ਤੂੰ ਮੇਰੇ ਤੇ ਮੁਕਾਉਣ ਦੇ ਗੱਲ ਸੁਣੋ ਨਾ ਉਹ ਕੋਈ ਐਂਕਰ ਐਸੀ ਬਣਿਆ ਗੱਲ ਐਂਕਰ ਬਣਿਆ ਸਾਰੀਆਂ ਗੱਲਾਂ ਉਧਰ ਹੀ ਕਰਨੀਆਂ ਚਲੋ। ਅਸੀਂ ਉੱਥੇ ਕੀ ਲਾਣਾ ਹੈ ਉਹ ਸਿਲਕ ਦਾ ਕੰਮ ਹੈ ਉਹ ਚੁੱਪ ਸਾਦੀਆ ਨਾਲ ਸੀ ਖਮੋਸ਼ ਹੋ ਗੱਲ ਅਸੀਂ ਤੇ ਨਾ- ਸੁਣ ਲਓ ਨਾ ਹਾਂਜੀ ਸਾਦੀਆ ਨਾਲ ਸੀ ਅਸੀਂ ਉਹ ਤੋਂ ਰਿਕਾਰਡਿੰਗ ਤੋਂ ਵਾਪਸ ਆਏ ਅੱਛਾ ਮੈਂ ਕਿਹਾ ਗਾਵੇਂ ਕੀ ਪੱਕਿਆ ਕੱਦੂ ਸ਼ਰੀਫ ਕੱਦੂ ਸ਼ਰੀਫ ਮਾਸ਼ਾਅੱਲਾ ਮਾਸ਼ਾ ਫਿਰ ਦੂਸਰੇ ਤੀਸਰੇ ਦਿਨ ਕੀ ਪੱਕਿਆ ਜੀ ਕੱਦੂ ਸ਼ਰੀਫ ਅੱਛਾ ਮੈਂ ਕਿਹਾ ਕਿਸੇ ਦਿਨ ਤੂੰ ਭਿੰਡੀ ਲੁੱਚੀ ਵੀ ਪਕਾ ਲਿਆ ਕਰ
ਕਰੇਲਾ ਢੇਠਾ ਉਗਾ ਲਿਆ ਕਰ ਅੱਛਾ ਆਲੂ ਗਾਮਾ ਪਿਆਜ਼ ਪਕਾ ਲਿਆ ਸਾਹਿਬ ਕਰ। ਲਓ ਜੀ ਨਾਜ਼ਰੀਨ ਨੇ ਗਾਮਾ ਭਈਆ ਸਾਹਿਬ ਥੋੜੇ ਨਾਰਾਜ਼ ਹੋ ਗਏ ਨੇ ਤੇ ਗਾਮਾ ਨਹੀਂ ਯਾਰ, ਸਾਹਿਬ ਨਾਰਾਜ਼ਗੀ ਵਾਲੀ ਗੱਲ ਆ, ਤੂੰ 2024 ਚ ਬਿਠਾਇਆ 2026 ਦੀਆਂ ਤੂੰ ਗੱਲਾਂ ਕਰੀ ਜਾਂਦਾ, ਸਾਨੂੰ ਬੁਲਾਉਣ ਨਹੀਂ ਚਲ ਡੇ ਮੈਂ ਕਿਹੜਾ ਕਿਰਾਇਆ ਮੰਗ ਲਿਆ ਤੁਹਾਡੇ ਕੋਲ ਕਿਰਾਇਆ ਬਿਠਾਉਣ ਦਾ। ਮੰਗ ਲਿਆ ਏਡਾ ਤੂੰ ਕੰਡਕਟਰ। ਅੱਛਾ ਨਾਜ਼ਰੀਨ ਗਾਮਾ ਭਈਆ ਸਾਹਿਬ ਲਾਉਨੇ ਆ 1 ਮਿੰਟ ਤੋਂ ਬਾਅਦ। ਇਮਲੀ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਤਾਂ ਜੀ ਸਵੈਟਰ ਦਾ ਫੈਨ ਹੋਇਆ ਫਿਰਦਾ। ਮੈਂ ਚਾਹੁੰਦਾ ਵਾ ਕਿ ਇਹਨਾਂ ਦੇ ਵਾਲਦ ਸਾਹਿਬ ਹਯਾਤ ਨੇ ਤੇ ਫੁਰਮਾ ਅੱਲਾ ਨੂੰ ਪਿਆਰ ਹੈ। ਉਹ ਤੁਹਾਨੂੰ ਦੇ ਗਏ ਆ ਤੇ ਤੁਸੀਂ ਅੱਗੋਂ ਕਿਸੇ ਸ਼ਾਗਿਰਦ ਨੂੰ ਇਹ ਦੇ ਕੇ ਜਾਣਾ। ਅੱਛਾ ਉਹਨਾਂ ਨੇ ਕੋਈ ਪ੍ਰਾਪਰਟੀ ਵੀ ਤੁਹਾਨੂੰ ਕੋਈ ਨਾਂ ਲੱਗ ਗਈ ਕੱਲਾ ਸਵੈਟਰ? ਨਹੀਂ ਕੱਲੀ ਓਨੀ ਆ ਜੀ ਇਹਨਾਂ ਦੀ। ਸ਼ੁਕਰ ਅਲਹਮਦੁਲਿਲਾ ਵਾਲਿदैन ਨੇ ਜੋ ਕੋਈ ਸੀਗਾ ਉਹ ਉਹ ਵੀ ਲਾਦਾ ਹੀ ਉਹ ਹੁੰਦਾ। ਕਾਰੋਬਾਰੀ ਸੀ ਬੰਦੇ ਜਾਂ ਉਹ ਵੀ ਸ਼ੋ ਬਿਜ਼ਨਸ 'ਚ ਸੀ? ਉਹ ਵੀ ਸਵੈਟਰ ਹੀ ਬਣਾਉਂਦੇ ਸੀ। ਮਤਲਬ ਉਹ ਇੱਕ ਇਹ ਫੋਨ ਤੁਹਾਡਾ ਜਿਹੜਾ ਮੈਨੂੰ ਲੱਗਦਾ ਆ ਗਿਆ ਇਹ ਕਿਸੇ ਵਾਕਈ ਤੁਸੀਂ ਰੇਡੂਏ 'ਚ ਸਿਮ ਪਾਈ ਭਾਈ ਇਹ ਫੋਨ ਜੇ ਅਗਰ ਘੰਟੇ ਬਾਅਦ ਵੱਜਦਾ ਨਾ ਤੇਰੇ ਵਰਗੀ ਨਾ ਫਰਮਾਨ ਔਲਾਦ ਨਾਲੋਂ ਚੰਗਾ ਹੈ। ਤੇਰੇ ਵਰਗੀ ਨਾ ਫਰਮਾਨ ਔਲਾਦ ਨਾਲੋਂ ਚੰਗਾ ਵੀ ਟਾਈਮ ਤੇ ਪੂਰਾ ਦੱਸਦਾ ਘੰਟੇ ਆ ਵੇਖੋ ਨਾ ਮੈਂ ਜੇ ਹਾਲਾਂਕਿ ਆ ਗੱਲ ਹੋਰ ਆ ਲੇਕਿਨ ਤੂੰ ਅਗਾਂਹ ਦੀ ਗਾਂ ਟਾਈਮ ਪਾਉਣਾ ਤੇ ਟਾਈਮ ਤੇ ਪਾਉਣਾ ਵਾ ਢੇਠਿਆ ਜੇ ਤੇਰੇ ਕੋਲ ਮੈਨੂੰ ਮੈਂ ਹਾਲਾਂਕਿ ਜੇ ਚਲੋ ਲਾਈਵ ਵੀ ਚੱਲ ਜਾਏਗਾ ਤੇ ਮੈਨੂੰ ਕੀ ਇਤਰਾਜ਼ ਗੱਲ ਖੋਲ ਦਈਏ ਗੱਲ ਖੋਲ ਵੀ ਦਈਏ ਤੇ ਏਡਾ ਕੁਝ ਨਹੀਂ ਹੈਗਾ ਇਹ ਤੇਰੇ ਵਰਗੀ ਨਾ ਫਰਮਾਨ ਔਲਾਦ ਨਾਲੋਂ ਇਹ ਚੰਗਾ ਹੈ ਜਿਹੜਾ ਟਾਈਮ ਬਿਲਕੁਲ ਸਹੀ ਔਰ ਘੰਟੇ ਬਾਅਦ ਤੁਹਾਨੂੰ ਟਾਈਮ ਦੱਸਦਾ ਮੈਨੂੰ ਇਹਦੀ ਸਹੂਲਤ ਹੈ ਕਿ ਮੈਨੂੰ ਪਤਾ ਲੱਗ ਜਾਂਦਾ ਵੀ ਇੰਨਾ ਟਾਈਮ ਹੋ ਗਿਆ ਵਾ ਜਾਂ 10 ਵੱਜ ਗਏ ਜਾਂ 11 ਵਜੇ ਮੈਂ ਆਪਣੇ ਮਾਮਲਾਤ ਉਸ ਘੜੀ ਦੇ ਅੱਛਾ ਉਸ ਹਿਸਾਬ ਨਾਲ ਤੁਹਾਨੂੰ ਇਹ ਵੀ ਦੱਸਦਾ ਕਿ ਹੁਣ ਇੱਧਰ ਨੂੰ ਮੁੜ ਜਿਓ 7:30 ਹੋ ਗਏ ਨੇ। ਮੈਂ ਨਬੀਨਾ ਰਾਸ਼ਦ ਕੋ ਸ਼ਰਮ ਹੁੰਦੀ ਆ। ਤੇ ਰੋਟੀ ਮੈਂ ਖਾ ਲਈ ਤਾਰਕ ਆ, ਮੁਗਲ- ਰੋਟੀ ਖਾ ਲਈ ਮੈਂ। ਨਹੀਂ ਰੋਟੀ ਖਾ ਨੂੰ ਪਕਾਉਣਾ ਹੋਣਾ। ਉਹ ਕਹਿੰਦੇ ਉਹਨਾਂ ਨੇ ਸਾਡੇ ਲਈ ਵੀ ਲਈ ਆ। ਘਰੋਂ ਫੋਨ ਆ ਕੇ ਸਾਡੇ ਲਈ ਵੀ ਲਈ ਆਈ। ਮੁੰਡੇ ਨੂੰ ਕਹਿੰਦੇ ਵੀ 2 ਗਲੀਆਂ ਘੱਟ ਫਿਰ ਲਵੇ ਰੋਟੀ ਮੈਂ ਖਾ ਲਈ ਆ। ਔਰ ਰਾਸ਼ਦ ਦਾ ਤੁਹਾਨੂੰ ਪਤਾ ਉਹ ਕੁਝ ਬੋਲਣ ਦੀ ਆਦਤ ਹੈ। ਤੁਹਾਨੂੰ ਪਤਾ 150 ਵੀ ਦੇ ਦਿੰਦਾ ਬੇਫਿਕਰ ਹੋ ਜਾ। ਭਾਈ ਮੈਂ ਗੱਲ ਸਲਾਨੀ ਵਾਲੇ ਦਾ ਫੋਨ ਆਇਆ ਕਹਿੰਦੇ ਤੇਰੀ ਰੋਟੀ ਬਚੀ ਪਈ ਲੈ ਜਾਣ ਕੇ। ਸਲਾਨੀ ਨਾਲ ਤੇਰੀ ਨਾਨੀ ਦਾ ਫੋਨ ਆਇਆ। ਤਾਂ ਕੋਈ ਨਹੀਂ ਨਾਨਕਿਆਂ ਦੇ ਘਰੋਂ ਜਾ ਕੇ ਬੰਦਾ ਰੋਟੀ ਖਾ ਹੀ ਲੈਂਦਾ ਹੈ ਜਿਹੜੀ ਗੱਲ। ਨਾਜ਼ਰੀਨ ਇੱਕ ਛੋਟੀ ਜਿਹੀ ਤੁਹਾਨੂੰ ਕਿਹਾ ਮੈਂ ਕਰਦਾ ਫੋਨ ਤੂੰ ਵੀ ਉਹ ਯਾਰ ਇਹ ਤੇਰੀ ਰੰਨ ਕਪੱਤੀ ਆ ਜਾਂ ਤੈਨੂੰ ਅਕਲ ਨਹੀਂ? ਉਹ ਨਾਨੀ ਉਹ ਭਾਜੀ ਕੀ ਕੌਣ ਤੈਨੂੰ ਆ ਰੋਟੀ ਦੇ ਫੋਨ ਘਰੋਂ ਹੀ ਆਉਂਦੇ ਨੇ ਹੋਰ ਕਿਥੋਂ? ਤੈਨੂੰ ਮਾਰਕੀਆਂ ਚੋਂ ਆਉਂਦੇ ਨੇ ਜਾਂ ਤੇਰਾ ਕਾਰਡ ਬਣਿਆ ਵਾ ਵੀ 15 ਦਿਨ ਤੂੰ ਸੋਹਣਾ ਉੱਥੇ ਲੰਗਰ ਕਰਕੇ ਉੱਥੇ ਬਿਸਤਰਾ ਕਰ ਲੈਣਾ? ਤਾਰਕ ਮੁਗਲ ਸਾਹਿਬ ਹਕੀਕਤ ਪਸੰਦ ਆ। ਉਹਨਾਂ ਤੋਂ ਜ਼ਿਆਦਾ ਹਕੀਕਤ ਤੁਸੀਂ ਤੇਰੀ ਮਸ਼ੂਕ ਆ ਮਸ਼ੂਕ ਐਸ ਉਮਰ 'ਚ ਕਿਹੜੀ ਉਮਰ? ਆ ਜਿਹੜੀ ਉਮਰ ਤੇਰੀ ਆ ਕੀ ਉਮਰ ਕੀ ਹੋਇਆ? ਓਏ ਹਰ ਅੱਲਾ ਚੀਜ਼ ਵੀ ਚੌਕਸ ਹਾਲੇ। ਕਿਦਾਂ ਇਹਨੂੰ ਚੌਕਸ ਕਹਿੰਦਾ ਤੂੰ? 2 ਵਾਰੀ ਪੌੜੀਆਂ ਨਹੀਂ ਚੜ ਹੁੰਦੀਆਂ ਤੇਰੇ ਕੋਲ ਤੇਰੇ ਕੋਲੋਂ। ਸੁਣੋ ਮੋਹਨ ਸਾਹਿਬ ਤੁਹਾਡੀ ਗੱਲ ਕੱਢ ਰਹੇ ਹੋ ਤੁਸੀਂ ਕਹਿੰਦੇ ਪੌੜੀਆਂ ਨਹੀਂ ਚੜ ਸਕਦੇ। ਚੌਥੀ ਮੰਜ਼ਿਲ ਤੁਸੀਂ 10 ਨੋਟ ਦਿਖਾਓ ਦੇਖੀ ਭੱਜ ਕੇ ਚੜਦਾ। ਲਓ ਕਿਹੜਾ ਜਾਊ? ਨਹੀਂ ਪਹਿਲੇ ਚੜ ਜਾਂਦਾ ਸੀ ਭੱਜ ਕੇ ਹੁਣ ਗਾੜੀ ਸੁੱਟਦਾ ਵਾ। ਹੁਣ ਤੇ ਟਰਾਈ ਆ ਜੇ ਕਿਤੇ ਗਾੜੀ ਪੈ ਗਈ ਤਾਂ ਠੀਕ ਆ ਨਹੀਂ ਤੇ ਉਹਨਾਂ ਦਾ ਹੀ ਆ। ਨਾਲੇ ਗਾਮਾ ਸਾਹਿਬ ਚੌਕਸ ਇਸ ਲਈ ਹੈ ਜੀ। ਹੁਣ ਤਾਂ ਦੁਕਾਨ ਪਾਈ ਆ ਅੱਲਾ ਦੇ ਨਾਮ ਨਾਲ ਬੁਤੀਕ। ਸ਼ੁਕਰ ਅੱਛਾ ਕਾਹਦੀ ਦੁਕਾਨ ਜੀ? ਬੱਚਿਆਂ ਮੇਰੇ ਨੇ ਮੈਨੂੰ ਬਾਗੜ ਦੇਣੇ ਗੱਬੂ ਜੀ ਨਾਲ ਬੁਤੀਕ ਚਲਾਓ। ਅੱਛਾ ਬਿਹਤਰੀਨ ਇੱਜ਼ਤ ਨਾਲ ਬੈਠਿਆ ਟੈਲੀਫੋਨ ਹੈ ਓਕੇ ਨਿਜ਼ਾਮ ਚੱਲਣ ਡਿਆ ਹੋਰ ਕੀ ਚਾਹੀਦਾ? ਬੁਤੀਕ ਹੀ ਆ ਕਿਸੇ ਜੀ। ਨੇ ਰਾਜ ਸਮਝਾਇਆ। ਯਾਨੀ ਇਹ 2024 ਦੇ ਵਿੱਚ ਤੁਹਾਡਾ ਬੁਟੀਕ ਬਣ ਚੁੱਕਿਆ। ਨਹੀਂ ਹੈ ਬੁਤੀਕ ਹੀ ਆ। ਹੈ ਬੁਤੀਕ ਹੀ ਆ। ਉੱਥੇ ਲੇਕਿਨ ਇਹਨਾਂ ਨੇ- ladies ਸੂਟ ਹੈ ਬੁਤੀਕ ਹੀ ਆ। ਅੱਛਾ। ਸਿਰਫ ਉੱਥੇ ਵਰਦੀਆਂ ਸਿਲਦੀਆਂ ਖਾਦੀਆਂ ਉਹਨਾਂ ਦੀ ਆਪਣੀ ਟੀਮ ਦੀ। ਇਹ ਤੁਸੀਂ ਜੁਗਤਾ ਕਰ ਰਹੇ ਹੋ। ਮੈਂ ਤੁਹਾਨੂੰ ਸੱਚ ਦੱਸ ਰਿਹਾ ਬੁਟੀਕ ਦਾ ਇਹਨੂੰ ਕਿਸੇ ਨੇ ਕਿਹਾ ਕਿ ਤੂੰ ਕਿਹਾ ਕਰ ਦੁਕਾਨ ਆ ਭਾਈ ਸ਼ਫੀਕ ਦੀ ਉਹਦਾ ਨਾਮ ਬੁਟੀਕ ਰੱਖਿਆ ਕਰ। ਬੁਤੀਕ ਨਹੀਂ ਇਹ ਬੁਤੀਕ ਉਹ ਆ ਵਾਹਦ ਬੁਤੀਕ ਆ ਜਿਹੜਾ ਗਲੀਆਂ ਦੇ ਵਿੱਚ ਬੰਦਾ ਆਵਾਜ਼ ਵੀ ਲਾਉਂਦਾ ਇਹ ਪਾਣੀਆਂ ਤੋਂ ਕੱਪੜੇ ਤੇ ਉਹ ਬੁਟੀਕ ਉਹ ਜਿਹੜੇ ਉਹ ਪੁਰਾਣੇ ਕੱਪੜਿਆਂ ਤੋਂ ਨਵੇਂ ਭਾਂਡੇ। ਸਾਜਦ ਸੀਨੀਅਰ ਨੇ ਇਹ ਸੀਨੀਅਰ ਨੇ ਸਾਡੇ ਤੋਂ ਵੱਡੇ ਸਾਰਿਆਂ ਆ। ਨੇ ਤੁਹਾਡੀ ਗੁਰਬਤ ਨੇ ਨਾ ਮੱਤ ਮਾਰੀ ਹੈ ਤੁਹਾਡੀ। ਲੈ ਮੈਂ ਤੇਰੇ ਘਰ ਗਿਆ ਐਮਲੀ ਮੈਨੂੰ ਪਤਾ ਤੇਰੇ ਘਰ ਦਾ। ਮੂੰਹ ਚ ਸਵਾਰ ਕੱਢ ਕੇ ਗੱਲ ਕੀ ਕਰ। ਕਰਨਾ ਸਵਾਦ ਮੂੰਹ ਮੇਰੇ ਬਾਹਰ ਹੀ ਹੈ ਟੱਟੂ ਤੁਸੀਂ ਕਰ ਖਾਣੀ ਹੈ ਤੂੰ ਆ ਤਾਂ ਇਦਾਂ ਉਹ ਚਵਣਾ ਮਾਰੀ ਜਾਂਦੇ ਓਏ ਗੱਲ ਸੁਣੀ ਨਹੀਂ ਓਏ ਬਣੀ ਉਹ ਤਾਂ ਦਾੰਦੀ ਏਦਾਂ ਬਾਹਰ ਕਰ। ਕਰ ਸਾਲਿਆਂ ਨੂੰ ਬਿਠਾਇਆ ਨਾਲ ਅਸੀਂ ਹਾਂ ਅੱਛਾ ਜੀ ਤੂੰ ਕਹਿੰਦਾ ਸ਼ੁਕਰ ਕਰ ਤੂੰ ਤੈਨੂੰ ਅਸੀਂ ਬਿਠਾਇਆ ਤੁਸੀਂ ਤਾਂ ਬੰਦੇ ਲੱਭਦੇ ਹੁੰਦੇ ਬਿਠਾ ਨਾਲ। ਕੇ ਮੈਂ ਬੜਾ ਫੋੜ ਕੇ ਰੱਖਿਆ। ਆ ਜਿਹੜੇ ਸ਼ਲਵਾਰ ਦੇ ਉੱਤੋਂ ਪਜਾਮਾ ਪਾਉਂਦੇ ਜਿਹੜੇ ਸ਼ਲਵਾਰ ਦੇ ਉੱਤੋਂ ਪਜਾਮਾ ਪਾਉਂਦੇ ਖਾਨ ਸਾਹਿਬ ਚੈੱਕ ਤਾਂ ਕਰੋ ਬੜਗੀਰ ਕੈਸਾ ਬਾਨ ਕਿਸੇ ਨੇ ਠੋਡੀ ਤੇ ਮੁੱਕਾ ਮਾਰਿਆ ਵਾ। ਤੁਸੀਂ ਅੱਲਾ ਦਾ ਕਰਮ ਦੇਖੋ ਬੈਂਡ ਵਾਲਿਆਂ ਤੇ ਹਾਂਜੀ ਵਰਦੀ ਵੀ ਮਹਿੰਗੀ ਪਾਈ ਹੁੰਦੀ ਆ। ਅੱਛਾ ਜੀ ਬੈਲਟ ਨਹੀਂ ਲੈਂਦੇ ਓਏ ਉਹ ਕਿਉਂ? ਰੂੜੀ ਤੇ ਫਿਰਦੇ ਹੁੰਦੇ ਸੇਬਾ ਲੱਭਦੇ। ਆ ਚਿੱਟਾ ਅੱਛਾ ਇਸ ਵਾਰ- ਅੱਛਾ ਜੇ ਕਿਸੇ ਨੂੰ ਸੇਬਾਂ ਨਾ ਲੱਭੇ ਜਦੋਂ ਲਾਈਨ 'ਚ ਖਲੋਦੇ ਆ ਨਾ ਇੱਕ ਅੱਧੇ ਨੇ ਬੰਦਾ ਮਾੜਾ ਜਿਹਾ ਲੱਕ ਬਾਹਰ ਕੱਢ ਕੇ ਖਲੋਤਾ ਹੁੰਦਾ ਉਹ ਕਿਉਂ? ਪੈਂਟ ਥੱਲੇ ਨਾਲ। ਲਓ ਜੀ ਹੁਣ ਆਪਣੀ ਟੀਮ 'ਚ ਸਭ ਤੋਂ ਜ਼ਿਆਦਾ ਗਾਲਾਂ ਉਹਨੂੰ ਕੱਢਦੇ ਜਿਹੜਾ ਅਚਾਨਕ ਝੱਗਾ ਬਾਹਰ ਰਹਿ ਜਾਏ।
ਅੱਛਾ ਗਾਮਾ ਬੀਏ ਸਾਹਿਬ ਵੱਲੋਂ ਨੇ ਸਾਰੇ ਦੋਸਤਾਂ ਗਾਮਾ ਸਾਹਿਬ ਮੇਰਾ ਲਾਈਨ ਇਹ ਬੁਆ ਬੰਦਾ ਮੇਰੀ ਕਲਾਮ ਕੋਈ ਨਹੀਂ ਦੁਆਰੇ ਵੱਲ ਜਾਣ ਨੂੰ ਕੋਈ ਸੜਕ ਟੁੱਟੀ ਆ, ਅਗਲਾ ਆ ਹੀ ਰਿਹਾ ਵਾ। ਪੈ ਰਿਹਾ ਗਲੀ 'ਚ ਕੀ ਗੱਲ ਆ ਕੀ ਹੋ ਰਿਹਾ? ਕੁਛ ਤੁਸੀਂ ਵੀ ਜ਼ਰਾ ਇਜ਼ਹਾਰੇ ਖਿਆਲ ਤਿਆਰ ਹੋ ਕੇ ਆਇਆ। ਚਲੋ ਅੱਛਾ ਕੋਈ ਨਹੀਂ, ਤਿਆਰ ਸਾਰੇ ਦੋਸਤਾਂ ਨੇ ਉਹ ਤਿਆਰ ਹੋ ਕੇ ਕਿਹੜਾ ਸਰਦਾਰ ਕਮਾਲ ਸਾਹਿਬ ਦੇ ਘਰ ਬੈਠੇ ਆ ਅਸੀਂ। ਹਾਂਜੀ। ਤੁਸੀਂ ਏਡੀ ਵੱਡੀ ਅਕੈਡਮੀ ਹੈ ਸਾਡੇ ਵਾਸਤੇ। ਬਿਲਕੁਲ ਸਹੀ ਹੈ ਤੇ ਉੱਥੇ ਸਾਡੀ ਬਿਸੀ ਹੋਣ ਡਈ ਤੇ ਤੂੰ ਤਾਂ ਕੋਈ ਜਿੱਤਿਆ ਸਰਦਾਰ ਸਾਹਿਬ ਇਹਨਾਂ ਮੇਰਾ ਅੱਲਾ ਦੀ ਕਸਮ ਮੇਰੇ ਨਾਲ ਪਿਆਰ ਸੀ ਕਰਦੇ ਸੀ। ਸੱਚੀ ਗੱਲ। ਹਾਂ ਆ ਪਿਆਰ ਦੀ ਵਜ੍ਹਾ ਤੋਂ ਹੀ ਬੈਠੇ। ਲੇਕਿਨ ਤੁਹਾਡਾ ਕੰਮ ਇਦਾਂ ਦਾ ਵਾ ਕਿ ਅਗਲੇ ਨੂੰ ਲੱਗਦਾ ਕਿ ਇਹਨੂੰ ਕੋਈ ਚਾਹੀਦਾ ਵਾ, ਨਹੀਂ ਕਰਦਾ। ਇਹ ਕੰਮ ਇਦਾਂ ਦਾ ਵਾ। ਰਾਸ਼ਾ ਸਾਹਿਬ ਸਾਨੂੰ ਆਪ ਸ਼ਰਮ ਕੀ ਜੀ ਕੀ ਉਹ ਭਾਜੀ ਕੀ ਬਹੁਤ ਅੱਛੇ ਯਾਰ। ਉਹ ਇੱਕ ਮਿੰਟ ਬਹੁਤ ਅੱਛੇ ਯਾਨੀ ਮਤਲਬ ਲਓ ਜੀ ਠੀਕ ਹੈ ਜੀ हेलो ਗਾਮਾ ਜੀ ਮਤਲਬ ਤੁਸੀਂ ਇਹ ਕਿਹਾ ਹੋਇਆ ਵਾ ਹਾਂ ਵਾਹ ਵਾਹ ਆਹਾ ਕੈਰੀ ਔਨ ਭਾਜੀ ਬਹੁਤ ਅੱਛੇ ਯਾਰ ਵੈਰੀ ਗੁੱਡ ਵੈਰੀ ਗੁੱਡ ਯਾਰ ਮੈਡਮ ਸਾਦੀਆ ਤੁਸੀਂ ਵੀ ਕੋ ਆਪਣਾ ਇਜ਼ਹਾਰੇ ਖਿਆਲ ਜ਼ਰਾ ਪੇਸ਼ ਕਰੋ। ਸਾਰੇ ਦੋਸਤਾਂ ਨੇ ਜ਼ਰਾ ਦੱਸਿਆ ਤੁਸੀਂ 2024 ਜਾ ਰਿਹਾ 25 ਆ ਰਿਹਾ ਕੁਝ ਗੱਲਬਾਤ ਤੋਂ ਸਾਡੇ ਨਾਜ਼ਰੀਨ ਸਾਡੀਆਂ ਵੈਸੇ ਇੱਕ ਆਪਸੀ ਗੱਲ ਆ, ਤੂੰ ਇਹ ਆਵਾਜ਼ ਕੱਢ ਸਕਦੀ ਕੱਢੀ ਉਹ ਬਸ ਕਰ मैं नहीं कर रही ਦੇਖੋ ਨਾ ਸਹੀ ਤਰ੍ਹਾਂ ओ, ਨਹੀਂ ਨਹੀਂ ਭਰ ਕੇ ਮੂੰਹ ਤੋਂ ਕਿਦਾਂ किवें? ਅੱਛਾ ਮੈਡਮ ਕੁਝ ਕਹਿਣਾ ਚਾਹੁੰਦੇ ਆਪਣੀ YouTube ਫੈਮਿਲੀ ਨੂੰ? ਜੀ ਜੀ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ 2024 ਬਹੁਤ ਅੱਛਾ ਸਾਲ ਸੀ, ਲੇਕਿਨ ਉਹਦੇ ਚ ਬਹੁਤ ਜ਼ਿਆਦਾ ਆਪਣਿਆਂ ਨੂੰ ਖੋਇਆ ਹੈ। ਹਾਂ ਕੁਝ ਫੈਮਿਲੀ ਦੇ ਮੈਂਬਰ ਔਰ ਕੁਝ ਆਪਣੇ ਆਰਟਿਸਟ ਖੋਏ ਨੇ, ਜਿਨ੍ਹਾਂ ਚ ਸਰਦਾਰ ਕਮਾਲ ਸਾਹਿਬ ਜਿਨ੍ਹਾਂ ਦੇ ਘਰ ਚ ਇਸ ਟਾਈਮ ਮੈਂ ਮੌਜੂਦ ਹਾਂ। ਜੀ ਜੀ ਔਰ ਬਹੁਤ ਜ਼ਿਆਦਾ ਅਫਸੋਸ ਹੈ ਦਿਲ ਵਿੱਚ ਕਿ ਕਾਸ਼ ਅੱਜ ਉਹ ਸਾਡੇ ਨਾਲ ਹੁੰਦੇ ਤੇ ਇਹ ਸਾਡੀ ਮਹਿਫਲ ਦੁਬਾਲਾ ਹੁੰਦੀ। ਬਿਲਕੁਲ ਸਹੀ ਕਿਹਾ। ਔਰ 2025 ਵਿੱਚ ਉਮੀਦ ਹੈ ਕਿ ਅੱਛਾ ਸਾਲ ਸਾਬਤ ਹੋਏਗਾ ਇਨਸ਼ਾਅੱਲਾ, ਇਹਦੇ ਵਿੱਚ ਸਾਡਾ ਕੁਝ ਆਪਣਾ ਕਿਰਦਾਰ ਵੀ ਹੋਣਾ ਚਾਹੀਦਾ ਕਿ ਅਸੀਂ ਖੁਦ ਅੱਛੇ ਹੋਵਾਂਗੇ ਤੇ ਸਭ ਅੱਛੇ ਬਹੁਤ ਅੱਛੇ ਵੈਰੀ ਥੈਂਕ ਯੂ ਵੈਰੀ ਗੁੱਡ ਬਿਹਤਰੀਨ। ਗਾਮਾ ਸਾਹਿਬ ਤੁਸੀਂ ਵੀ ਕੋ ਆਵਾਮ ਨੂੰ ਦੱਸੋ ਕੋਈ YouTube ਫੈਮਿਲੀ ਕੀ ਨੂੰ? ਦੱਸਣਾ ਭਾਜੀ, ਬਸ ਆਵਾਮ ਦੀ ਮਿਹਰਬਾਨੀ ਉਹ ਸਾਨੂੰ ਦੇਖਣ ਡਏ ਨੇ। ਹਾਂਜੀ ਕੰਮ ਅਸੀਂ ਕਰ ਰਹੇ ਹਾਂ ਅਲਹਮਦੁਲਿਲਾ, ਲੇਕਿਨ ਇਹ ਆ ਜਿਹੜਾ ਨੋਟ ਬੰਦ ਕਰਨਾ ਚਾਹੁੰਦੇ ਨੇ ਨਾ ਇਹ ਜ਼ਿਆਦਤੀ ਹੈ। ਅੱਛਾ 20 ਵਾਲਾ ਨੋਟ ਦੇਣ ਲੱਗਿਆ ਲੋਕਾਂ ਨੂੰ ਜਾਨ ਨਿਕਲ ਜਾਂਦੀ ਤੇ ਅਸੀਂ ਚਾਹੁੰਦੇ ਤੇ ਨੋਟ ਚੱਲਦਾ ਰਹਿਣਾ ਚਾਹੀਦਾ ਤੇ ਲੇਕਿਨ ਬਾਜੇ ਬੰਦ ਹੋ ਜਾਣੇ ਬਾਜੇ ਬੰਦ ਆਹ ਬੰਦ ਹੋ ਜਾਣ ਯਾਰ, ਨਹੀਂ ਲੋਕ ਸੁਣਦੇ। ਜਿੰਨੇ ਬਾਜਿਆਂ ਵਾਲੇ ਆਪਣੇ ਕੰਮ ਨਾਲ ਮੁਹੱਬਤ ਕਰਦੇ ਹਾਂਜੀ ਤੁਹਾਡੀ ਸੋਚ ਇਹਨਾਂ ਕੰਮ ਨਹੀਂ ਕਰਦੀ। ਇਹਨਾਂ ਨੂੰ ਜਦੋਂ ਅਟੈਕ ਹੋਇਆ ਹਾਂ ਕੰਮ ਤੇ ਹੋਇਆ। ਓਹ ਉਹ ਕਿਸ ਤਰ੍ਹਾਂ ਹੋਇਆ? ਉਹ ਕਿਦਾਂ ਜੀ? ਜਦੋਂ ਕਿਸੇ ਨੇ ਛੱਟਾ ਮਾਰਿਆ ਇਹਨਾਂ ਨੂੰ ਅਟੈਕ ਉਦੋਂ ਹੁੰਦਾ। ਇਹ ਗਿੱਜੇ ਸਿਰਾਂ ਤੋਂ ਫੜਨੇ। ਓਹ ਔਰ ਭਾਜੀ ਸਭ ਤੋਂ ਇਹਨਾਂ ਨੂੰ ਵੱਡੀ ਅਟੈਕ ਉਦੋਂ ਆਉਂਦਾ ਵਾ ਜਦੋਂ ਨਿਆਣੇ ਸਾਰੇ ਪੈਸੇ ਥੱਲੋਂ ਚੁੱਕ ਕੇ ਲੈ ਜਾਂਦੇ ਆ। ਤੇ ਇਹਨਾਂ ਨੂੰ ਉਹਨਾਂ ਦੇ ਘਰ ਦਾ ਵੀ ਨਹੀਂ ਪਤਾ ਹੁੰਦਾ ਜੀ, ਤੇ ਹਵਾ ਦੇ ਵਿੱਚ ਬਦਦੁਆਵਾਂ ਦਿੰਦੇ ਕਿ ਆਪੇ ਐਂ ਕਰਕੇ ਲੋਕਾਂ ਦੇ ਘਰ ਜਾਣ। ਉਹ ਇੱਕ ਮਿੰਟ ਵੀ ਚੁੱਪ। ਔਰ ਇਹਨਾਂ ਦੇ ਇੱਕ ਸਿਆਣੇ ਮਿੰਟ। ਨੂੰ ਅਟੈਕ ਹੁੰਦਾ ਵੀ ਬਚਿਆ। ਉਹਨੂੰ ਗੈਸ ਹੀ ਨਹੀਂ ਹੋ ਗਈ ਸੀ, ਡਾਕਟਰਾਂ ਨੇ ਕਿਹਾ ਇਹ ਗੈਸ ਨਾ ਫੜਨੀ ਆ। ਫਿਰ ਇਹਨਾਂ ਨੇ ਆਪਣੇ ਦਾਦੇ ਨੂੰ ਪਕਾਨੇ ਲਾਤੇ, ਉਹ ਇਦਾਂ ਫੂਕ ਭਰਦੇ ਸੀ ਗੈਸ ਚਾਹੀਦੀ। ਅੱਛਾ 2024 ਚ ਵੀ ਇਹ ਬੰਦਾ ਮੈਨੂੰ ਮਿਲਿਆ ਜੀ ਫਿੱਕਾ ਹੀ ਜਿੱਦਾਂ ਵਾਲੀ ਚੌਲ ਫਿੱਕੇ ਉਹ ਤੋਂ ਬਹੁਤ ਗਾਮਾ ਸਾਹਿਬ ਇੱਕ ਮਿੰਟ ਅਗਲੇ ਇੱਕ ਮਿੰਟ ਪਤਾ ਕੀ ਆ? ਸੁਣ ਪੰਜੀ ਵੀ ਮੈਂ ਇਹ ਉਮੀਦ ਰੱਖਦਾ ਇਹਨਾਂ ਨੂੰ ਫਿੱਕਾ ਹੀ ਮਿਲੇ। ਅੱਛਾ ਹੋਇਆ ਕਿ ਜੀ ਗਾਮਾ ਸਾਹਿਬ ਇੱਕ ਮਹਿਫਲ ਤੇ ਗਏ, ਇਹ ਗੱਲ ਸੱਚੀ ਆ ਝੂਠ ਹੋਏਗੀ ਆਪ ਦੱਸਣਗੇ ਸੱਚੀ ਗੱਲ। ਅੱਛਾ ਹੁਣ ਗਾਮਾ ਸਾਹਿਬ ਇੰਜ ਕਰਕੇ ਬੈਠੇ ਤੇ ਉਧਰੋਂ ਕਿਸੇ ਨੇ ਡਾਲਰ ਸਿੱਟ ਤੇ ਐਂ ਕਰਕੇ ਇਹਨਾਂ ਨੇ ਆਲੇ ਦੁਆਲੇ ਦੇਖਿਆ ਚੁੱਕਣ ਵਾਲਾ ਕੋਈ ਨੇ ਜਾ ਕੇ 7 ਡਾਲਰ ਚੁੱਕ ਲਏ। ਉਹ ਘਰ ਲਿਆ ਕੇ ਚੱਕ ਕਿਤੇ ਤੋਂ ਤੇ ਘੰਟਾ ਘਰ ਬਣਿਆ। ਆ ਪੁੱਛੋ ਨਹੀਂ ਹੋਇਆ ਭਾਜੀ ਪੁੱਛੋ ਜਰਾ। ਖਾਤਾ ਗਿਆ ਮੈਂ ਕਿ ਡਾਲਰ ਹੀ ਆ। ਉਹਨਾਂ ਨਿਆਣਿਆਂ ਨੂੰ ਸੁੱਟਣ ਵਾਲੇ ਬੜੇ ਬਣਾਏ ਸੀ ਕਿਹੜੇ ਉਹ ਮੁਲਾਇਮ ਜਿਹਾ ਡਾਲਰ ਲੱਗਾ। ਮੈਂ ਕਿ ਡਾਲਰ ਨਹੀਂਗਾ ਪਾ ਮੈਂ ਜੇਬ ਚ ਲੈ ਸੀ। ਚੁੱਕਦਾ ਇੱਕ ਬੰਦੇ ਨੇ ਤਾਂ ਉਂਗਲਾਂ ਤੇ ਪੈਰ ਵੀ ਰੱਖ ਦਿੱਤਾ। ਸਹਿਜ ਗਿਆ ਤੁਹਾਨੂੰ। ਅੱਛਾ ਜੀ ਨਾਜ਼ਰੀਨ, ਅੱਛਾ ਪੈਸੇ ਨੂੰ ਜਿਹੜਾ ਥੱਲੇ ਪਿਆ ਨਾ ਉਹ ਨੋਟ ਨੂੰ ਇਦਾਂ ਹੀ ਚੁੱਕਦੇ ਜਿਵੇਂ ਪੀੜੇ ਰੋਟੀ ਲਾਉਣ ਲੱਗੇ ਨਹੀਂ ਕਰਦਾ ਹੁੰਦਾ ਪੇੜੇ ਦੇ ਉੱਤੇ। ਭਾਜੀ ਇਹਨਾਂ ਨੇ ਤਾਂ ਇੱਕ ਬੰਦੇ ਦਾ ਹੱਥ ਵਢਾਤਾ ਇਹਨਾਂ ਨੇ? ਹਾਂਜੀ ਉਹ ਪੈਸੇ ਚੁੱਕਣ ਲੱਗਾ ਕਿਤੇ ਗੰਦ ਚ ਹੱਥ ਪਾ ਬੈਠਾ। ਖੈਰ ਅੱਲਾ ਮਾਫੀ ਦੇਵੇ, ਉਹ ਹਕੀਕਤ ਪਸੰਦ ਆਦਮੀ ਆ। ਜੀ ਜੀ ਦੋ ਮੁੰਡੇ ਦੇ ਅੱਲਾ ਉਹਨੂੰ ਸਲਾਮਤ ਰੱਖੇ। ਆਮੀਨ। ਅਸਲਾਂ ਦੇ ਵਿਹਲੇ
ਅਜ਼ਲਾਂ ਦੇ ਵਿਹਲੇ ਕੰਮ ਤੇ ਜਾਂਦੇ ਘੱਟ ਵੱਧ ਹੀ ਆ ਦਿਲ ਕੀਤਾ ਤੇ ਵਰਨਾ ਮੈਂ ਸਾਰੀ ਜ਼ਿੰਦਗੀ ਵਿਹਲੇ ਦੇਖੇ ਆ ਅੱਛਾ ਜੀ। ਇਹਦੀ ਮਾਸੀ ਦਾ ਮੁੰਡਾ ਆਇਆ ਭੈਣ ਭਰਾਵਾਂ ਨੂੰ ਮਿਲਣ ਆ ਹੀ ਜਾਂਦਾ ਤੇ ਦੋਵੇਂ ਮੁੰਡੇ ਨਾ ਪਰਲੇ ਕਮਰੇ 'ਚ ਸੁੱਤੇ ਇਹਨੂੰ ਆ ਕਹਿੰਦੇ ਗਾਮਿਆ ਕਿੱਦਾਂ ਮੁੰਡੇ ਕਹਿੰਦਾ ਕੰਮ ਤੇ ਕਹਿੰਦਾ ਅੰਦਰ ਕੌਣ ਆ ਕਹਿੰਦਾ ਉਹਨਾਂ ਦੇ ਨਸੀਬ ਪਏ ਆ ਮੁੰਡੇ ਮੇਰੇ ਕੰਮ ਤੇ ਹੀ ਆ ਬੇਟਾ ਤੇ ਮੇਰਾ ਮਾਸ਼ਾਅੱਲਾ ਇੱਕ ਦੁਬਈ ਹੈ ਸਿੱਧੀ ਸਾਹਿਬ ਮਾਸ਼ਾਅੱਲਾ। ਇੱਕ ਦੁਬਈ ਹੈ ਕਿਤੇ ਨੌਕਰੀ ਕਰਦਾ ਅੱਛਾ ਮਾਸ਼ਾਅੱਲਾ ਜੀ। ਠੀਕ ਹੈ ਜੀ ਅੱਲਾਹ ਦੀ ਰਹਿਮਤ ਹੈ ਸ਼ੁਕਰ ਅਲਹਮਦੁਲਿਲਾ ਤੀਸਰਾ ਤੁਹਾਡੀ ਲੋਕਾਂ ਦੀ ਮੁਹੱਬਤ ਹੀ ਹੈਗੀ ਤੀਸਰਾ ਕੀ ਕਰਦਾ ਹੈ? ਤੀਸਰਾ ਸਲਾਮ ਬੁਰਾ ਭਲਾ ਕਹਿੰਦਾ ਉਹਨੇ ਮੈਨੂੰ ਕਿਹਾ ਗਾਮਾ ਵੀ ਅਸਾਂ ਦੇ ਬੱਚੇ ਬੜੇ ਲਾਇਕ ਨੇ ਤੇ ਆਪ ਹੁਣ ਕਰਾਟੇ ਸਿਖਾਉਣ ਲੱਗ ਪਏ ਆ ਹਾਂਜੀ ਹਾਂਜੀ। ਮੁਗਲ ਸਾਹਿਬ 2025 ਸ਼ੁਰੂ ਹੋ ਗਿਆ ਤੁਸੀਂ ਸੀਨੀਅਰ ਹੋ ਮੋਸਟ ਸੀਨੀਅਰ ਕੋ ਮੈਸੇਜ ਆਵਾਮ ਨੂੰ ਕੀ ਕਰਨਾ ਚਾਹੀਦਾ ਵਾ ਕੋਈ ਮੈਸੇਜ ਜੋ ਤੁਹਾਡੇ ਦਿਲ 'ਚ ਹੈ ਉਹ ਗੱਲ ਕਰੋ ਇਹਨਾਂ ਨਾਲ ਅਸਲ 'ਚ ਬਾਤ ਪਤਾ ਕੀ ਹੈ, ਹਾਂਜੀ ਇਹ ਇੱਕ ਰਸਮ ਹੈ, ਹੂੰ ਮਤਲਬ ਵੀ ਹੈਪੀ ਨਿਊ ਈਅਰ ਨਾਈਟ ਦਿਨ ਹੁੰਦੇ ਨੇ ਮਨਾਉਣ ਵਾਸਤੇ। ਇਹ ਜੋ ਨਿਜ਼ਾਮ ਹੈ ਨਾ, ਜਿਸ ਤਰ੍ਹਾਂ ਰੱਬ ਸਭ ਦਾ ਤੇ ਸਭ ਰੱਬ ਦਾ, ਆਹਾ क्या बात है क्या बात है। ਸਾਰੇ ਦਿਨ ਅੱਛੇ ਨੇ, ਅੱਛੀ ਲਾਈਫ ਗੁਜ਼ਰ ਗਈ ਹੈ, 24 ਵੀ ਬਹੁਤ ਅੱਛਾ ਗਿਆ ਵਾ। ਇਨਸ਼ਾਅੱਲਾ ਅਸੀਂ ਉਮੀਦ ਕਰਦੇ ਹਾਂ ਬਿਲਕੁਲ ਬਿਲਕੁਲ ਅੱਲਾਹ ਪਾਕ ਸਾਡੇ ਵਾਸਤੇ ਉਹ ਵੀ ਇਹਦੇ ਨਾਲੋਂ ਵੀ ਅੱਛਾ ਹੀ ਹੋਏਗਾ। ਆਮੀਨ ਅੱਲਾਹ ਬਿਹਤਰ ਹੈ, ਅੱਲਾਹ ਬਿਹਤਰ ਜਾਣਦਾ ਹੈ, ਉਹ ਬਿਹਤਰ ਕਰਦਾ ਹੈ ਔਰ ਇਨਸ਼ਾਅੱਲਾ ਅਗਲਾ ਸਾਲ ਸਾਡੇ ਸਾਰਿਆਂ ਲਈ ਬਿਹਤਰ ਹੈ। ਹਾਂ ਬਿਲਕੁਲ ਸਹੀ। ਵੈਰੀ ਗੁੱਡ ਮੁਗਲ ਸਾਹਿਬ ਜਿਹੜੀ ਯੰਗ ਜਨਰੇਸ਼ਨ ਆ ਮੁੰਡ ਖੁੰਡ ਪਾਰਟੀ ਉਹਨਾਂ ਵਾਸਤੇ ਕੋਈ ਮੈਸੇਜ ਦਿਓ ਉਹਨਾਂ ਨੂੰ ਗੁਜਰਾਤ ਮਤਲਬ ਬਾਤ ਪਤਾ ਕੀ ਹੈਗੀ ਕਿ ਕਿਸੇ ਵੀ ਸ਼ੋਬੇ ਦੇ ਵਿੱਚ ਤੁਸੀਂ ਅਗਰ ਚਲੇ ਜਾਓ ਚਿੱਟਾ ਸਵੈਟਰ ਜ਼ਰੂਰ ਪਾਓ। ਕੋਈ ਐਸੀ ਬਾਤ ਭਾਈ ਬਾਤ ਗੱਲ ਕਰ ਰਹੇ ਹਾਂ ਨਿਊ ਜਨਰੇਸ਼ਨ ਦੀ, ਤੋਂ ਹੁਣ ਬਿਲਕੁਲ ਹੀ ਅੱਧ ਕੱਟ ਗਿਆ ਹੈਗਾ ਗੱਲ ਨਿਊ ਜਨਰੇਸ਼ਨ। ਜਨਰੇਸ਼ਨ ਨੂੰ ਮੈਂ ਦੱਸ ਰਿਹਾ ਬਾਤ ਇਹ ਹੈਗੀ ਹੈ ਕਿ ਕਿਸੇ ਵੀ ਸ਼ੋਬੇ 'ਚ ਹੈਗੇ ਹੋ ਨਾ, ਆਪਣੀ ਡਿਊਟੀ ਤੇ ਵੱਡਿਆਂ ਦਾ ਆਦਬ, ਓ ਹੋ ਹੋ ਇਹ ਹੀ ਦੋ ਚੀਜ਼ਾਂ ਨੇ ਜਿਹਦੇ ਨਾਲ ਬੰਦਾ ਮੰਜ਼ਿਲ ਤੇ ਜਾ ਸਕਦਾ। ਇਹ ਜ਼ਰੂਰੀ ਹੈ ਬਹੁਤ ਅੱਛਾ ਨਾਜ਼ਰੀਨ ਮੈਂ ਦੱਸਦਾ ਮੁਖਤਸਰ ਇਹ ਕਿ ਮੁਗਲ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਵੱਡਿਆਂ ਦਾ ਪੱਲਾ ਨਹੀਂ ਛੱਡਣਾ, ਯਾਨੀ ਕਿ ਅਗਰ ਐ ਨੂੰ ਜਾ ਰਹੇ ਤੁਸੀਂ ਐ ਨੂੰ ਜਾ ਰਹੇ ਤੁਸੀਂ ਉਹਨਾਂ ਦਾ ਪੱਲਾ ਨਹੀਂ ਛੱਡਣਾ, ਉਹਨਾਂ ਦਾ ਝੱਗਾ ਧੂ ਕੇ ਲਾਇਓ ਨਾਲ, ਜੇ ਕਹਿੰਦੇ ਝੱਗੇ ਨੂੰ ਐ ਨੂੰ ਨਿਕਲ ਜਾਣ ਤੁਸੀਂ ਐ ਨੂੰ ਨਿਕਲ ਜਾਓ। ਤੇ ਇਹ ਡਾਈ ਹੋ ਜਾਂਦਾ ਬੋਲ ਓ ਰਾਸ਼ਿਦ ਸਾਹਿਬ ਜੀ ਜੀ। इमली ਤੁਸੀਂ ਕੋਈ ਮੈਸੇਜ ਕੋਈ YouTube ਫੈਮਿਲੀ ਨੂੰ YouTube ਫੈਮਿਲੀ ਨੂੰ ਸਭ ਤੋਂ ਪਹਿਲੇ ਮੈਸੇਜ ਇਹ ਹੈ ਕਿ ਹੱਸਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹੀ ਜਿਹੜੇ ਨਵੇਂ ਲੋਕ YouTube ਤੇ ਚੈਨਲ ਬਣਾਉਂਦੇ ਨੇ ਜਾਂ ਜਿਹੜਾ ਕੋਈ ਸਾਡਾ ਚੈਨਲ ਹੈ ਇਹਨੂੰ ਤੁਸੀਂ ਥੋੜਾ ਜਿਹਾ ਵੇਖਣ ਨਾਲ ਤੁਹਾਡਾ ਇਹ ਹੋਣਾ ਕਿ ਤੁਸੀਂ ਇੱਕ ਦੂਸਰੇ ਦੋਸਤ ਦੀ ਮਦਦ ਕਰ ਰਹੇ ਹੋ, ਸਮਝ ਲਓ ਬੇਸ਼ੱਕ ਕਿ ਇਹਨੂੰ ਸਿਰਫ ਇਸ ਨਜ਼ਰ ਨਾਲ ਵੀ ਤੁਸੀਂ ਵੇਖ ਸਕਦੇ ਹੋ ਕਿ ਯਾਰ ਕੁਝ ਬੰਦਾ ਇੱਕ ਮਿਹਨਤ ਕਰ ਰਿਹਾ, ਸਟਰਗਲ ਕਰ ਰਿਹਾ, ਤੁਹਾਡੇ ਵਾਸਤੇ ਕੁਝ ਬਣਾ ਕੇ ਤੁਹਾਨੂੰ ਪੇਸ਼ ਕਰ ਰਿਹਾ, ਉਹਨੂੰ ਤੁਸੀਂ ਵੇਖੋ ਜ਼ਰੂਰ, ਇਗਨੋਰ ਨਾ ਕਰੋ। ਇਗਨੋਰ ਕਰੋਗੇ ਤੇ ਉਹ ਰੁਕ ਜਾਏਗਾ, ਅਗਰ ਤੁਸੀਂ ਉਹਨੂੰ ਥੋੜਾ ਜਿਹਾ ਐਪਰੀਸ਼ੀਏਟ ਕਰੋਗੇ ਉਹ ਮਜ਼ੀਦ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਨਾ ਵਿੱਚ ਮਜ਼ੀਦ ਨਵੀਆਂ ਤੋਂ ਨਵੀਆਂ ਪਾਉਣ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਸਹੀ। ਇਹ ਤੁਹਾਡੇ ਦੇਖਣ ਦੇ ਨਾਲ ਹੀ ਹੈ, ਤੁਸੀਂ ਦੇਖਦੇ ਹੋ ਤੇ ਫੇਰ ਹੀ ਸਾਡੇ 'ਚ ਜੁਰਤ ਆਉਂਦੀ ਹੈ, ਕੌਨਫੀਡੈਂਸ ਆਉਂਦਾ ਕਿ ਯਾਰ ਇਹਨੂੰ ਮਜ਼ੀਦ ਅੱਛਾ ਬਣਾਈਏ। ਤੇ ਉਹ ਤੁਸੀਂ ਜ਼ਰਾ ਵੇਖਦੇ ਰਹਿਣਾ, ਜ਼ਰਾ ਐਪਰੀਸ਼ੀਏਟ ਕਰਦੇ ਰਹਿਣਾ। ਚੈਨਲ ਜਿਹੜੇ ਤੇ ਤੁਸੀਂ ਹੁਣ ਇਸ ਟਾਈਮ ਸਾਨੂੰ ਵੇਖ ਰਹੇ ਹੋ ਉਹਨੂੰ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ, ਇਹਨੂੰ ਅੱਗੇ ਤੱਕ ਪਹੁੰਚਾਉਣਾ ਤਾਂ ਕਿ ਅਸੀਂ ਮਜ਼ੀਦ ਅੱਛੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਬਿਲਕੁਲ ਤੇ ਸਹੀ। ਉਹ ਘੰਟੀ ਵਾਲਾ ਜਿਹੜਾ ਬਟਨ ਆ ਨਾਜ਼ਰੀਨ ਲੋੜ ਹੈ ਤੁਹਾਡੇ ਪਿਆਰ ਦੀ, ਤੁਹਾਡੀ ਮੁਹੱਬਤ ਦੀ। ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਹੋ ਅਸੀਂ ਤੁਹਾਡੇ ਨਾਲ ਜੁੜੇ ਹਾਂ ਤੇ ਇਨਸ਼ਾਅੱਲਾ ਜਿਵੇਂ ਕਿ ਸਾਜ ਸਾਹਿਬ ਅਸੀਂ ਇਕੱਠੇ ਹੀ ਹਾਂ ਕਿਉਂਕਿ ਸਾਡੀ ਇੱਕ ਫੈਮਿਲੀ YouTube ਫੈਮਿਲੀ ਹੈ, ਸਾਰੇ ਜਿੰਨੇ ਦੋਸਤ ਨੇ ਕੋਈ ਸੀਨੀਅਰ ਕੋਈ ਜੂਨੀਅਰ ਸਾਰੇ, ਤੇ ਤੁਹਾਨੂੰ ਇਨਸ਼ਾਅੱਲਾ ਗਾਇਬ ਬਗੈਰ ਨਜ਼ਰ ਆਉਂਦੇ ਰਹਿਣਗੇ। ਤੇ ਇਹ ਹੁਣ ਜਿਹੜੇ ਇੱਥੇ ਕੇਕ ਕੱਟਦੇ ਆ ਤੇ ਨਾਲ ਇੱਕ ਬਹੁਤ ਪਿਆਰਾ ਸਿੰਗਰ ਵੀ ਆ ਗਿਆ, ਮੇਰਾ ਧਿਆਨ ਪੈ ਗਿਆ ਉਹਦੇ, ਤੁਹਾਨੂੰ ਉਹਦਾ ਗਾਣਾ ਵੀ ਸੁਣਾਉਂਦੇ ਆ ਤੇ ਨਾਲ ਕੇਕ 2025 ਦਾ ਗਾਣਾ ਨਵਾਂ ਕਿ ਉਹ ਗਾਣਾ ਵੀ ਸਾਰੀ ਪਤਾ ਚਲੋ ਜਿਹੜਾ ਵੀ ਉਹਨਾਂ ਨਹੀਂ ਗਾਣਾ ਉਹਨੇ ਲਿਖਿਆ ਉਹ ਗਾਣਾ ਹੈਗਾ ਸੀ ਚਿੱਟੀਆਂ ਕਲਾਈਆਂ ਵਿੱਚ ਉਹਨੇ ਗਾਣਾ ਲਿਖਿਆ ਹੋਇਆ ਪੁਰਾਣਾ ਸਵੈਟਰ ਤੇ ਉਹ ਨਹੀਂ ਉਹ ਆ ਗਿਆ ਕਿ ਫਿੱਕੀਆਂ ਕਰਾਈਆਂ ਵੇ ਆ ਹੁਣ ਨਹੀਂ ਹੋਣਗੀਆਂ। ਲਓ ਜੀ ਗਾਮਾ ਜੀ ਹਾਂਜੀ ਹਾਂਜੀ ਇਹਨੂੰ ਹੁਣ ਕਿਤੇ ਇਦਾਂ ਹੀ ਲਾ ਕੇ ਬੈਠੇ ਸਾਡਾ ਤਾਂ ਮੈਸੇਜ ਇਹ ਹੀ ਹੈ ਜੀ, ਹਾਂਜੀ ਮੌਲਾ ਅਲੀ ਸਰਕਾਰ ਦਾ ਫਰਮਾਨ ਹੈ ਹਾਂਜੀ। ਆਦਮੀ ਦੋ ਚੀਜ਼ਾਂ ਆਪਣੇ ਜਗਾਲੇ ਵਿੱਚ ਇਨਸਾਨ ਬਣ ਜਾਂਦਾ ਹੈ, ਸ਼ੋਹਰਤ ਦਾ ਸ਼ੌਕ ਤੇ ਗੁਰਬਤ ਦਾ ਖੌਫ। ਵਾਹ 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 माशाल्लाह। ਦੋ ਚੀਜ਼ਾਂ ਇਨਸਾਨ ਗੱਲ ਵਿੱਚ ਇਨਸਾਨ ਮੁਕੰਮਲ ਹੈ ਤੇ ਬਾਕੀ ਤੁਸੀਂ ਸਾਰੇ ਹੱਸਦੇ ਵਸਦੇ ਰਹੋ। ਅੱਲਾਹ ਦਾ ਠੀਕ ਹੈ ਫਿਰ ਜੇ ਤੁਸੀਂ ਚੱਲਿਓ ਤੇ ਅਸੀਂ ਕੇਕ ਕੱਟ ਲਈਏ। ਆ ਨਹੀਂ ਨਹੀਂ ਇਹਨਾਂ ਦੇ ਕੇਕ ਕੱਟਦੇ ਆ। ਬਾਕੀ ਇਹ ਕਿ ਮੁਗਲ ਸਾਹਿਬ ਜਿਸ ਤਰ੍ਹਾਂ ਗਾਮਾ ਸਾਹਿਬ ਨੇ ਕਿਹਾ ਵਾ ਵੀ ਬੰਦਾ ਅਗਰ ਲੰਡਾ ਤਰਤੀਬ ਨਾ ਪਾਵੇ ਨਾ ਤੇ ਵੈਰੀ ਗੁੱਡ ਹੋ ਜਾਂਦਾ ਕੰਮ। ਬਾਕੀ ਗਾਮਾ ਸਾਹਿਬ ਲਓ ਜੀ ਨਾਜ਼ਰੀਨ ਕੇਕ ਆ ਗਿਆ, ਕੇਕ ਦੇ ਨਾਲ ਨਾਲ ਸਾਡੇ ਨਾਲ ਰਮਜ਼ਾਨ ਅਲੀ ਬਹੁਤ ਪਿਆਰਾ ਸਿੰਗਰ, ਮਜ਼ੇਦਾਰ ਕੇਕ ਉਹ ਤੇਰਾ ਹਰ ਪਾਸੇ ਹੀ ਕੇਕ। ਵਾਹ ਵਾਹ ਗਾਮਾ ਜੀ ਓਏ ਹੋਏ ਆ ਚਿੱਟਾ ਸਾਹਿਬ ਆ ਨਗਾਇਆ ਇਹਨੂੰ ਨਗਾਇਆ ਆ ਇਹੋ ਇੱਕ ਤੁਹਾਡਾ ਜਦੋਂ ਪ੍ਰੋਗਰਾਮ ਤੇ ਜਾਂਦੇ ਹੋ ਉੱਥੇ ਪਟਾਕਾ ਚੱਲੇ ਤੇ ਤੁਸੀਂ ਕਿੱਦਾਂ ਗਾਣਾ ਕੱਢਦੇ ਹੋ? ਕਿੱਦਾਂ ਖਿਜੇ ਹੁੰਦੇ ਹੋ ਤੁਸੀਂ? ਪਟਾਕੇ ਦਾ ਡਰ ਨਹੀਂ ਹੁੰਦਾ, ਜਿਹੜੀ ਮੱਝ ਦੌੜਦੀ ਹੈ ਨਾ ਸੰਗਲ ਤੜਾ ਕੇ ਉਹਦਾ ਡਰ ਹੁੰਦਾ। ਲਓ ਜੀ ਨਾਜ਼ਰੀਨ ਆ ਕੇਕ ਆ ਗਿਆ ਤੇ ਇਨਸ਼ਾਅੱਲਾ ਕੇਕ ਕੱਟਦੇ ਆ
ਤੇ ਬਾਕੀ ਰਮਜ਼ਾਨ ਦਾ Song ਵੀ ਸੁਣਦਾ। ਆਓ ਭਾਈਨ ਸਾਰੇ ਮੁਗਲ ਸਾਹਿਬ ਸਾਰੇ ਗਾਮਾ ਸਾਹਿਬ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ। ਲਓ ਜੀ ਲਓ ਜੀ ਕੀ ਬਾਤ ਹੈ ਜੀ, ਬਿਸਮਿਲ੍ਲਾ ਜੀ। ਇਹ ਨਵਾਂ ਸਾਲ ਸ਼ੁਰੂ ਹੋ ਗਿਆ ਪਾਕਿਸਤਾਨ ਚ। ਤੇ ਤੁਸੀਂ ਹੱਥ ਥੱਲੇ ਕਰੋ, ਠੰਡ ਸ਼ੁਰੂ ਹੋ ਗਈ। ਲਓ ਭਾਈਜਾਨ ਲਓ ਜੀ ਰਾਸ਼ਿਦ ਸਾਹਿਬ ਦੀ ਗ੍ਰੇਟ ਜੀ ਬਿਸਮਿਲ੍ਲਾ ਜੀ ਭਾਜੀ ਮੈਂ ਉਹ ਬਿਸਮਿਲ੍ਲਾ ਮੁਗਲ ਸਾਹਿਬ ਅੱਧਾ ਸਾਰੇ ਨੂੰ ਚੱਪ ਕਰ ਦੇਣਾ। ਕੀ ਬਾਤ। ਦਿਲ ਤੇ ਕਰਦਾ ਸੀ ਕਿ ਅਕਸਰ ਜਿਹੜੇ ਲੋਕ ਜਦੋਂ ਕੇਕ ਖਾਂਦੇ ਨੇ ਤੇ ਐ ਮੂੰਹ ਤੇ ਕੜਕੜ ਕਰ ਦਿੰਦੇ ਨੇ। ਇਮਲੀ ਸਾਹਿਬ ਐ ਇਮਲੀ ਕੇਕ ਰਮਜ਼ਾਨ ਅਲੀ ਵਾਹ ਇਹ ਤੁਸੀਂ ਦੇਖਿਆ ਮੈਂ ਕਿੱਡਾ ਨਫੀਸ ਤਰੀਕੇ ਨਾਲ ਕੇਕ ਰਾਮਾ ਜੀ ਮੈਂ ਬੜਾ ਨਫੀਸ ਤਰੀਕੇ ਨਾਲ ਕੇਕ ਖਾਣਾ ਕਿਉਂਕਿ ਇਹ ਤਰੀਕੇਕਾਰੀ ਆ ਖਾਣ ਦਾ। ਮੈਡਮ ਸਾਦੀਆ ਪਾਈਨਐਪਲ। ਪਾਈਨਐਪਲ। ਲਓ ਜੀ ਰਮਜ਼ਾਨ ਸੋ ਕੋ Song ਪਿਆਰਾ ਪਿਆਰਾ ਮੌਕੇ ਦੀ ਮੁਨਾਸਬਤ ਨਾਲ धुंधला जाए जो मंजिले एक पल को तू नजर मिला, झुक जाए सर जहां वही मिलता है रब का रास्ता। तेरी किस्मत तू बदल दे, रख हिम्मत बस चल दे, मेरे साथी तेरे कदमों के है निशान। तू न जाने आस पास है खुदा, तू न जाने आस पास है खुदा, तू न जाने आस पास है खुदा, तू न जाने आस पास है खुदा। नाज़रीन प्रोग्राम ਦਾ ਇਖਤਤਾਮ ਇਸ ਦੁਆ ਦੇ ਨਾਲ ਕਿ 2024 ਚਲਾ ਗਿਆ 2025 ਆ ਗਿਆ। ਅੱਲਾਹ ਪਾਕ ਤੁਹਾਡੇ ਲਈ ਸਾਰਿਆਂ ਲਈ ਆਸਾਨੀਆਂ ਪੈਦਾ ਕਰੇ। ਹੱਸਦੇ ਵਸਦੇ ਰਹੋ, ਆਪਣਾ ਬਹੁਤ ਖਿਆਲ ਰੱਖੋ। ਇਸ ਚੈਨਲ ਦਾ ਵੀ ਜੁੜੇ ਰਹੋ ਸਰਦਾਰ ਕਮਾਲ ਆਫੀਸ਼ੀਅਲ ਦੇ ਨਾਲ। ਅੱਲਾਹ ਹਾਫਿਜ਼। ਥੈਂਕ ਯੂ।